अस्सलाम वालेकुम। सियाणे कहंदे आ भी पिपली दे पापिया कादी खड़खड़ लाई आ, डिग पे पुराने ते रुत नविਆਂ ਦੀ ਆਈ ਆ। ਕਿਸੇ ਸਿਆਣੇ ਨੇ ਪਿੱਪਲ ਦੇ ਬੂਟੇ ਨੂੰ ਦੇਖ ਕੇ ਕਿਹਾ ਵੀ ਜਦੋਂ ਉਹਦੇ ਪੁਰਾਣੇ ਪੱਤੇ ਡਿੱਗ ਰਹੇ ਸੀ ਤੇ ਨਵੇਂ ਆ ਰਹੇ ਸੀ। ਇਦਾਂ ਹੀ ਜਿਹੜੇ ਸਾਡੇ ਪੁਰਾਣਾ ਪੂਰ ਸੀ ਨਾ, ਸਾਡੇ ਬਜ਼ੁਰਗਾਂ ਦਾ ਜਿਹੜਾ ਕੰਮ ਦਾ ਪੂਰ ਸੀ, ਜਿਹੜਾ ਅਮਲਾ ਵਾਲਾ ਪੂਰ ਸੀ, ਜਿਹੜਾ ਨੀਅਤ ਵਾਲਾ ਸਬਰ ਸ਼ੁਕਰ ਵਾਲਾ ਪੂਰ ਸੀ, ਉਹ ਚਲਿਆ ਗਿਆ। ਹੁਣ ਰੁੱਤ ਆ ਨਵਿਆਂ ਦੀ। ਨਵਿਆਂ ਨੂੰ ਇਸ ਮਿੱਟੀ ਦੀ, ਇਸ ਧਰਤੀ ਦੀ ਕਦਰ ਨਹੀਂ। ਅੱਜ 14 ਅਗਸਤ ਆ। ਇਹ 14 ਅਗਸਤ ਤਾਂ ਫਿਰਦੇ ਅਸੀਂ ਬਾਜੇ ਲਈ ਪਾਂ ਕਰਦੇ, ਤੇ ਕੋਈ ਗੱਲ ਕਰਦਾ ਪੌਦਿਆਂ ਦੀ, ਚੰਗੀ ਗੱਲ ਆ, ਪੌਦੇ ਲੱਗਣੇ ਚਾਹੀਦੇ। ਪਰ ਇਸ ਮੁਲਕ ਜੇ ਦੇਖੀਏ ਤੇ ਦਾਸਤਾਨ ਬੜੀ ਦੁਖੀ ਦਾਸਤਾਨ, ਬੜੀਆਂ ਕੁਰਬਾਨੀਆਂ ਦਿੱਤੀਆਂ। ਜਿਹੜੇ ਸਿਆਣੇ ਬੰਦੇ ਸੀ, ਜਦੋਂ ਉਹਨਾਂ ਨੂੰ ਗੱਲ ਕਰੀਦੀ ਸੀ ਨਾ ਵੀ ਸਨ 47 ਦੀ, ਤੇ ਉਹਨਾਂ ਦੇ ਬੁੱਲਾਂ ਤੇ ਸਿਕਰੀ ਆ ਜਾਂਦੀ ਸੀ, ਉਹ ਰੰਗ ਬਦਲ ਜਾਂਦੇ ਸੀ, ਰੰਗ ਭੰਨ ਜਾਂਦੇ ਸੀ। ਸਿਰਫ ਕੀ ਸੀ ਵੀ ਉਹਨਾਂ ਨੂੰ ਉਹ ਪੁਰਾਣੀਆਂ ਯਾਦਾਂ ਚੇਤੇ ਆਉਂਦੀਆਂ ਸੀ। ਔਖਾ ਕੰਮ ਸੀ, ਦਿਲ ਭਰ ਆਉਂਦਾ ਸੀ, ਅੱਖਾਂ ਭਰ ਆਉਂਦੀਆਂ ਸੀ ਵੀ ਉਹ ਟਾਈਮ ਨੂੰ ਯਾਦ ਕਰਕੇ। ਬੜੀਆਂ ਕੁਰਬਾਨੀਆਂ ਦਿੱਤੀਆਂ, ਬੜੇ ਨੁਕਸਾਨ ਹੋਏ, ਬੜੀਆਂ ਜਾਨਾਂ ਦੇ ਨਜ਼ਰਾਨੇ ਦਿੱਤੇ, ਤਾਂ ਜਾ ਕੇ ਇਹ ਮੁਲਕ ਲੱਭਿਆ। ਤੇ ਸਾਨੂੰ ਇਸ ਮੁਲਕ ਦੀ ਜੇ ਕਦਰ ਹੁੰਦੀ ਤਾਂ ਅਸੀਂ ਪਾਂ ਕਰਦੇ ਫਿਰਦੇ ਨਾ, ਕਦੇ ਵੀ ਨਾ। ਜੇ ਸੱਚੀ ਪੁੱਛੇ, ਅਸੀਂ ਤਾਂ ਇਹਨੂੰ ਘਰ ਸਮਝਿਆ ਹੀ ਨਹੀਂ। ਸਾਡਾ ਵਰਤਾਰਾ ਹੀ ਹੈ ਨਹੀਂ ਘਰ ਵਾਲਾ। ਸਾਡੇ ਨਾ ਅਸੀਂ ਕੋਈ ਦੇਖਦੇ ਹਾਂ ਵੀ ਕਿਹੜਾ ਕੰਮ ਸੂਤ ਆ, ਕਿਹੜਾ ਨਹੀਂ ਸੂਤ। ਅਸੀਂ ਤਾਂ ਸਾਰੀ ਗੱਲ ਪਾ ਦਿੰਦੇ ਹਾਂ ਸਰਕਾਰਾਂ 'ਤੇ। ਸਰਕਾਰਾਂ ਵੀ ਅਸੀਂ ਚੰਗੀਆਂ ਨਹੀਂ ਚੁਗੀਆਂ। ਜੇ ਅਸੀਂ ਘਰ ਸਮਝਦੇ ਤੇ ਘਰ ਦਾ ਸਰਬਰਾਹ ਤਾਂ ਕੋਈ ਚੰਗਾ ਚੁਗਦੇ। ਅਸੀਂ ਜਿਹੜੇ ਜਹਾਨ ਦੇ ਬੰਦੇ ਸੀਗੇ ਉਹ ਸਾਰੇ ਇਕੱਠੇ ਕਰਕੇ ਅਸੀਂ ਆਪਣੇ ਸਿਰ 'ਤੇ ਭਾਲੇ। ਅਸੀਂ ਇਹਨੂੰ ਘਰ ਸਮਝਿਆ ਨਹੀਂ। ਰੱਬ ਦੀ ਜ਼ਾਤ ਸਾਡੇ ਮੁਲਕ ਦੀ ਖੈਰ ਕਰੇ ਤੇ ਸਾਨੂੰ ਰੱਬ ਤੌਫੀਕ ਦੇਵੇ ਵੀ ਅਸੀਂ ਆਪਣੇ ਮੁਲਕ ਦਾ ਚੰਗਾ ਸੋਚੀਏ, ਵੀ ਹਰ ਬੰਦਾ ਆਪਦਾ ਹਿੱਸਾ ਚੰਗਾ ਪਾਵੇ। ਤੇ ਜਿਹੜੇ ਜਦੋਂ ਗੱਲ ਮੁਲਕ ਦੀ ਆਵੇ ਨਾ, ਤੇ ਖਸੂਸੀ ਤੌਰ ਤੇ ਅਸੀਂ ਆਪਣੇ ਪਰਦੇਸੀ ਪੁੱਤਰਾਂ ਦਾ ਇੱਥੇ ਸ਼ੁਕਰਗੁਜ਼ਾਰ ਹਾਂ ਵੀ ਜਿਨ੍ਹਾਂ ਨੇ ਇਸ ਮੁਲਕ ਨੂੰ ਸਹਾਰਾ ਲਾਇਆ। ਜਿਹੜੇ ਆਪਣੇ ਘਰਾਂ ਤੋਂ ਦੂਰ, ਆਪਣੇ ਮੁਲਕ ਤੋਂ ਦੂਰ ਬੈਠੇ ਆ, ਤੇ ਉਹਨਾਂ ਦੀ ਵਜ੍ਹਾ ਤੋਂ ਅੱਜ ਇਹ ਸਾਡਾ ਮੁਲਕ ਪੈਰਾਂ 'ਤੇ ਖਲੋਤਾ, ਤੇ ਉਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ। ਰੱਬ ਦੀ ਜ਼ਾਤ ਜਿੱਥੇ ਸਾਡੇ ਧੀ ਪੁੱਤਰ ਆ, ਵੀ ਜਿਹੜੇ ਮੁਲਕ ਵੀ ਬੈਠੇ ਆ, ਰੱਬ ਦੀ ਜ਼ਾਤ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਹਿੰਮਤ ਦੇਵੇ, ਤੇ ਮੁਲਕ ਦਾ ਪਿਆਰ ਉਹਨਾਂ 'ਚ ਇੱਦਾਂ ਹੀ ਰੱਖੇ। ਟਾਈਮ ਔਖਾ ਟੱਪ ਜੂਗਾ, ਪਰ ਮੁਲਕ ਦਾ ਪਿਆਰ ਆਪਣੇ ਵਿੱਚੋਂ ਨਿਕਲਣ ਨਾ ਦਿਓ। ਇਹ ਗੱਲ ਚੇਤੇ ਰੱਖਿਓ। ਮਾੜਾ ਚੰਗਾ ਟਾਈਮ ਆਉਂਦਾ, ਟੱਪ ਜਾਂਦਾ। ਬਾਜੇ ਟਾਈਮ ਮੈਂ ਤਾਂ ਕਈ ਵਾਰੀ ਗੱਲ ਕੀਤੀ ਆ ਵੀ ਜਦੋਂ ਤੁਹਾਡੇ ਕੋਲ ਤੁਹਾਡੇ ਜਵਾਕ ਬੈਠੇ ਹੋਣ, ਨਿਆਣੇ ਬੈਠੇ ਹੋਣ ਨਾ, ਤਾਂ ਕਦੀ ਵੀ ਸਖਤ ਗੱਲ ਨਾ ਕਰਿਆ ਕਰੋ। ਠੀਕ ਆ, ਸਰਕਾਰਾਂ ਨਹੀਂ ਚੰਗੀਆਂ, ਅਸੀਂ ਵੀ ਨਹੀਂ ਚੰਗੇ, ਪਰ ਮੁਲਕ ਚੰਗਾ। ਕਦੀ ਵੀ ਸਖਤ ਗੱਲ ਨਾ ਕਰਿਆ ਕਰੋ ਵੀ ਨਿਆਣਿਆਂ ਦੇ ਉੱਤੇ ਵੀ ਬੁਰਾ ਅਸਰ ਨਾ ਪਵੇ, ਕਿਤੇ ਮੁਲਕ ਦਾ ਮੋਹ ਘਟ ਨਾ ਜਾਵੇ ਮਨ ਦੇ ਵਿੱਚੋਂ। ਇੱਦਾਂ ਦੀ ਗੱਲ ਨਾ ਕਰਿਆ ਕਰੋ। ਜਦੋਂ ਵੀ ਕੋਈ ਬੈਠਾ ਹੋਵੇ ਤੇ ਗੱਲ ਇੱਦਾਂ ਦੀ ਕਰੋ ਵੀ ਪਿਆਰ ਉਹਦਾ ਮੁਲਕ ਦਾ ਉਹਦੇ ਵਿੱਚ ਉਹ ਜਾਗੇ, ਵਧੇ। ਤੇ ਅੱਜ ਮੁਲਕ ਦਾ ਪਿਆਰ ਦੇ ਵਿੱਚ ਅਸੀਂ 14 ਅਗਸਤ ਆ, ਅਸੀਂ ਹੋਰ ਤਾਂ ਸਾਨੂੰ ਸੁੱਝੀ ਕੋਈ ਨਹੀਂ, ਸਵੇਰ ਦੇ ਛਾਲਾਂ ਮਾਰਦੇ ਫਿਰਦੇ ਆ। ਫਿਰ ਅਸੀਂ ਕਿਹਾ ਗੁੜ ਵਾਲੇ ਚੌਲ ਪਕਾਨੇ। ਚਾਚੇ ਬੂਟੇ ਨੂੰ ਕਿਹਾ ਵੀ ਗੁੜ ਵਾਲੇ ਚੌਲ ਪਕਾ ਕੇ ਦਿਖਾਊਗਾ। ਪਰ ਇੱਥੇ ਸਾਨੂੰ ਅਸੀਂ ਇੱਕ ਹੋਰ ਗੱਲ ਦੱਸਦੇ ਹਾਂ ਵੀ ਜਦੋਂ ਗੱਲ ਪਕਵਾਈ ਦੀ ਆਉਂਦੀ ਆ ਤੇ ਬਾਜੇ ਬੰਦੇ ਦਾ ਦਿਮਾਗ 'ਚ ਉਸੇ ਟਾਈਮ ਆਲੂ ਗੋਸ਼ਤ ਛੋਰੇ ਵਾਲਾ ਜਾਂਦਾ। ਆਲੂ ਗੋਸ਼ਤ ਛੋਰੇ ਵਾਲਾ ਜਦੋਂ ਯਾਦ ਆਉਂਦਾ ਤੇ ਫਿਰ ਖਾਲਦ ਯਾਦ ਆ ਜਾਂਦਾ। ਤੇ ਇਹ ਬੰਦਾ ਜੀ, ਇਹ ਸਾਡਾ ਆਲੂ ਗੋਸ਼ਤ ਲੈ ਕੇ ਭੱਜਿਆ ਹੈ ਜ਼ਹਾਦੁਰਿਆ। ਇਹਨੇ ਨਾ ਜੀ ਕਿਹਾ ਸੀ ਵੀ ਰਾਣੇ ਚਾਚਾ ਉਰੇ ਆਈ ਤੂੰ ਬਾਹਰ ਆ ਗਿਆ ਮਾਮਾ, ਹੋਰ ਇਕੱਠੇ ਕਰ ਲੈ ਬੰਦੇ। ਨਹੀਂ ਇਕੱਠੇ ਨਹੀਂ ਬੰਦੇ ਕਰ ਲੈ, ਗੱਲਾਂ ਬੰਦੇ ਉਹੀ ਇਕੱਠੇ ਕਰਨੇ। ਸਿਆਣੇ ਕਹਿੰਦੇ ਆ ਵੀ ਗੱਲਾਂ ਕੀਤੀਆਂ ਨਾ ਸੰਗੇ ਨਹੀਂ ਟੁੱਟਦੇ, ਗੱਲਾਂ ਮੂੰਹ ਤੇ, ਕੰਡ ਪਿੱਛੇ ਗਿਲਾ ਹੁੰਦਾ। ਚਾਚੇ ਬੂਟਿਆ ਕਿਵੇਂ ਗੱਲ ਹੋਈ ਸੀਗੀ? ਗੱਲ ਇਵੇਂ ਹੋਈ ਸੀ ਵੀ ਜਿੱਦਣ ਉਦਣ ਆਪਾਂ ਪਕਾਏ ਨਾ ਜੰਗਲ 'ਚ, ਜੰਗਲ ਚਾਚੇ ਬੂਟੇ ਦਾ ਡੇਰੇ ਤੇ, ਉਧਰ ਰਾਣੇ ਖਾਲਦ ਨੇ ਇਹ ਗੱਲ ਕੀਤੀ ਸੀ ਵੀ ਇਹ ਕੁਛ ਵੀ ਨਹੀਂ, ਤੁਹਾਨੂੰ ਮੈਂ ਖਵਾਉਂਗਾ ਤੇ ਸਾਰੀ ਜ਼ਿੰਦਗੀ ਯਾਦ ਰੱਖਾਂਗੇ। ਇਸ ਗੱਲ ਤੱਕ 2 ਮਹੀਨੇ, 1.5-2 ਮਹੀਨੇ ਹੋ ਚੱਲੇ। ਹਾਂਜੀ। ਤੇ ਬਸ ਫਿਰ ਇਹ ਆ ਵੀ ਅੱਜ ਤੇ ਕੱਲ, ਅੱਜ ਤੇ ਕੱਲ, ਅੱਜ ਤੇ ਕੱਲ। ਹੁਣ ਦੀ ਉਹ ਟਾਈਮ ਨਹੀਂ, ਆਲੂ ਗੋਸ਼ਤ ਲੱਗੀ ਤੂੰ ਗਿਆ, ਉਹੀ ਵੀ ਉਹ ਆਲੂ ਗੋਸ਼ਤ ਵਾਲਾ ਟਾਈਮ ਆਇਆ ਹੀ ਨਹੀਂ ਹੁਣ ਤਾਈ। ਹਾਂ, ਪਹਿਲਾਂ ਤੁਸੀਂ ਕਰ ਲਓ ਨਾ, ਫਿਰ ਮੈਂ ਨਹੀਂ, ਮੈਂ ਤਾਂ ਤੇਰੀ ਸਾਈਡ ਲੈਣ ਲੱਗਾ। ਨਹੀਂ ਉਹ ਨਹੀਂ ਗੱਲ। ਆਲੂ ਗੋਸ਼ਤ ਨੇ ਖਿਲਾਣੇ ਸੀ। ਆਲੂ ਅੱਜ ਕੱਲ ਆ ਰਹੇ ਪੁਰਾਣੇ ਜੀ, ਨਵੇਂ ਆਲੂ ਆਣਗੇ ਤੇ ਉਹ ਪਾ ਕੇ ਫਿਰ ਖਿਲਾਵਾਂਗੇ। ਨਵੇਂ ਜਿਹੜੇ ਠੀਕ ਹੁੰਦੇ, ਪੁਰਾਣੇ ਜਿਹੜੇ ਮਿੱਠੇ ਜਿਹੇ ਹੁੰਦੇ, ਚਸ ਨਹੀਂ ਆਉਂਦੀ ਉਹਦੀ। ਖਾਲਸਾ ਸਾਹਿਬ ਇਵੇਂ ਹੀ ਆ? ਇਵੇਂ ਹੀ। ਦੱਸੋ ਜੀ। ਤੇਰੇ ਲੱਗਿਆ ਆਲੂ ਗੋਸ਼ਤ ਜੀ ਜ਼ਰੂਰ ਖਿਲਾਣੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਪਹਿਲਾਂ ਇੱਕ ਦਿਨ ਸਾਡਾ ਪ੍ਰੋਗਰਾਮ ਬਣਿਆ, ਉਦਣ ਮੀਂਹ ਜ਼ਿਆਦਾ ਪੈ ਗਿਆ, ਸਾਡੇ ਕੋਲੋਂ ਮੁਰੱਬੇ ਨਹੀਂ ਜਾਇਆ ਗਿਆ। ਠੀਕ ਆ। ਉਸ ਤੋਂ ਬਾਅਦ ਮੈਂ ਇਹ ਸੋਚਿਆ, ਰਾਣਾ ਸਾਹਿਬ ਨੇ ਵੀ ਇਹ ਸੋਚਿਆ ਵੀ ਸਾਡੇ ਨਾ ਪੰਜਾਬੀ ਬੈਸਟ ਫਾਰ ਐਵਰ ਦੇ ਜਿਹੜੇ 9800 ਹੋ ਗਏ ਹੋਏ ਆ, 200 ਰਹਿ ਗਏ। ਅਸੀਂ ਜਨਾਬ ਜੀ 10,000 ਜਿੱਦਣ ਹੋਣਾ ਨਾ, ਉਦਣ ਤੁਹਾਨੂੰ ਆਲੂ ਗੋਸ਼ਤ ਤੇ ਸ਼ੋਰਬੇ ਵਾਲੇ ਜ਼ਰੂਰ ਖਿਲਾਣੇ। ਨਹੀਂ, ਜਦੋਂ ਤੁਹਾਡਾ 10,000 ਹੋਵੇ ਤੁਸੀਂ ਕੱਟਾ ਕਹੋ। ਨਹੀਂ ਕੱਟਾ ਨਹੀਂ, ਫਿਰ ਆਲੂ ਗੋਸ਼ਤ ਖਵਾਉਣਾ ਤੂੰ।
ਉਹ ਕਰਕੇ ਵੀ ਫੇਰ ਉਹੀ ਆਲੂ ਉਹ ਫੇਰ ਉਹੀ ਆਲੂ, ਇਹ ਤਾਂ ਕੋਈ ਗੱਲ ਨਾ ਹੋਈ। ਲੋ ਆ ਕੱਟ ਲਈ ਨਿਕਲ ਜੂਗੀ ਉਹ ਤਾਂ ਹੋ ਜੂਗਾ। ਚਲੋ ਠੀਕ ਆ। ਲਓ ਜੀ ਫੇਰ ਵੀ ਅਗਰ ਤੁਸੀਂ ਉਸ ਤੋਂ ਪਹਿਲਾਂ ਵੀ ਖਾਣਾ ਚਾਹੁੰਦੇ ਆ, ਹਾਂ ਆ ਕੈਮਰਾ ਸਾਹਮਣੇ ਆ, ਤੁਸੀਂ ਜਦੋਂ ਕਹਿਣਾ ਨਾ ਮੈਂ ਉਸੇ ਟਾਈਮ ਪਕਾ ਦੇਣਾ। ਜਦੋਂ ਤੁਸੀਂ ਭਾਵੇਂ ਹੁਣ ਕਹੋ। ਨਹੀਂ ਪਕਾਣਾ ਕੀ ਆ ਹੁਣ ਤੂੰ ਪਕਾਣਾ ਕੀ ਹੈ? ਆਲੂ ਗੋਸ਼ਤ ਐਵੇਂ ਹੀ ਆਲੂ ਗੋਸ਼ ਉਧਰੋਂ ਕਹਿੰਦਾ 200 ਮੇਰਾ ਬੰਦਾ ਹੋਰ ਛੱਡ ਦੋ। ਅਸੀਂ ਉਹ ਵੱਖਰੇ ਕੀਤੀ ਜਿਹੜਾ ਇੰਤਜ਼ਾਰ ਕਰਿਆ ਸੀ 3 ਮਹੀਨੇ 4 ਇੱਕ ਵਾਰੀ ਆਲੂ ਗੋਸ਼ਤ ਖਾ ਲਈਏ ਨਾ, ਉਹ ਵੱਖਰਾ ਪ੍ਰੋਗਰਾਮ। ਉਹ ਵੱਖਰਾ ਉਹ ਵੱਖਰਾ ਕਹਿੰਦਾ ਇਹਨੇ ਨਾ ਜੀ ਪਤਾ ਕਿੱਦਾਂ ਦਿਨ ਟਪਾਏ। ਉਹ ਵੇਖ ਲਾ ਇਹਨੇ ਉਸੇ ਚ ਹੀ ਸਾਰ ਦੇਣਾ, ਫੇਰ ਮੁੜ ਕੇ ਵੇਗਾ ਦਾਮਨ ਤੂੰ ਆ ਵੇਖ ਲਾ। ਇਹਨੇ ਕਿਹਾ ਜੀ ਉਦਣ ਕਿਹਾ ਸੀ ਫਿਲਮ ਦੇ ਵਿੱਚ ਹੀ, ਕਹਿੰਦਾ ਵੀ ਜਿੱਦਣ ਮੀਂਹ ਪਊਗਾ ਨਾ ਉਦਣ ਅਖੇ ਆਪਾਂ ਆਲੂ ਗੋਸ਼ਤ ਪਕਾਵਾਂਗੇ। ਮੈਂ ਕਿਹਾ ਠੀਕ ਹੈ। ਇੱਕ ਦਿਨ ਆਇਆ ਮੀਂਹ, ਇਹਨੂੰ ਮੈਂ ਟੈਲੀਫੋਨ ਕੀਤਾ, ਮੈਂ ਕਿਹਾ ਵੀ ਮੀਂਹ ਆ ਗਿਆ ਤੂੰ ਆਲੂ ਗੋਸ਼ਤ ਪਕਾ। ਕਹਿੰਦਾ ਮੀਂਹ ਬਹੁਤਾ ਆ ਗਿਆ। ਨਹੀਂ ਮੀਂਹ ਬਹੁਤਾ ਆ ਗਿਆ। ਬਹੁਤਾ ਆ ਗਿਆ। ਅੱਛਾ ਫਿਰ ਵਜ੍ਹਾ 2-4 ਦਿਨਾਂ ਤੱਕ ਫਿਰ ਮੀਂਹ ਪਿਆ। ਕਿਣਮਿਣ ਜੀ ਇਹਨੂੰ ਮੈਂ ਟੈਲੀਫੋਨ ਕੀਤਾ, ਇਹ ਕਹਿੰਦਾ ਥੋੜਾ ਆਇਆ। ਕਿਣਮਿਣ ਨਹੀਂ ਆਈ। ਉਹ ਆਲੂ ਗੋਸ਼ਤ ਵਾਲਾ ਮੀਂਹ ਨਹੀਂ ਆ ਰਿਹਾ। ਹੈਲੋ ਇੱਕ ਮਿੰਟ ਗੱਲ ਸੁਣੋ। ਮੈਂ ਇਹਨਾਂ ਨੂੰ ਕਿਹਾ ਵੀ ਜੇ ਉੱਥੇ ਗੱਡੀ ਜਾਂਦੀ ਆ ਨਾ, ਕੱਚੀ ਸੜਕ ਆ ਉਹ, ਆ ਕੈਮਰਾ ਫੜੀ ਹੋ ਰਿਹਾ। ਅਸੀਂ ਜਨਾਬ ਜੀ ਜਾ ਸਕਦੇ ਨਹੀਂ। ਨਹੀਂ ਡੇਰਾ ਅਸੀਂ ਉਹ ਪਿੱਪਲ ਥੱਲੇ ਪਕਾਣੇ ਆ। ਅੱਛਾ ਚਲੋ ਇਹ ਤਾਂ ਨਾ ਇੱਕ ਮਜ਼ਾਕ ਦੀ ਵੀ ਗੱਲ ਆ। ਇਹ ਮਜ਼ਾਕ ਕਾਦਾ? ਨਹੀਂ ਗੋਸ਼ਤ ਤੇ ਕਾਦਾ ਮਜ਼ਾਕ ਹੋਵੇ? ਇੱਕ ਮੈਂ ਬੜੀ ਸੀਰੀਅਸ ਗੱਲ ਕਰਨ ਲੱਗਾ। ਤੂੰ ਨਾ ਅਖਾਣ ਬੋਲਿਆ ਬੜਾ ਸੋਹਣਾ ਪੱਤਿਆਂ ਦਾ ਤੇ ਪਿੱਪਲ ਵਾਲਾ ਨਾ ਹੈ, ਬੜਾ ਸਵਾਦੀ ਅਖਾਣ। ਅੱਛਾ ਇਹਦੇ ਵਿੱਚ ਨਾ ਦੋ ਬੜੇ ਸਬਕ ਆ ਇਹ ਪਿੱਪਲ ਵਾਲੇ। ਉਹਦੇ ਵਿੱਚ ਪੱਤੇ ਕੋਈ ਵੀ ਦਰਖਤ ਹੈ, ਕੋਈ ਵੀ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਇਹ ਪੱਤੇ ਦਾ ਝੜ ਜਾਣਾ ਨਾ, ਇਹਦੇ 'ਚ ਇੱਕ ਬੜੀ ਉਹ ਹੈਗੀ ਆ ਵੀ ਜਦੋਂ ਪੌਦਾ ਚਾਹੁੰਦਾ ਨਾ ਵੀ ਮੇਰੇ ਉੱਤੇ ਪੱਤਾ ਨਾ ਰਹੇ, ਉਹ ਆਪਣੇ ਆਪ ਹੀ ਜਨਾਬ ਜੀ ਉਹਦੇ ਤੋਂ ਵੱਖਰਾ ਹੋ ਜਾਂਦਾ ਵੀ ਬਾਈ ਇਹਨੂੰ ਮੇਰੀ ਜ਼ਰੂਰਤ ਨਹੀਂ ਰਹੀ, ਇਹਨੂੰ ਨਵਿਆਂ ਦੀ ਲੋੜ ਪੈ ਗਈ, ਪੱਕ ਜਾਂਦਾ, ਉਹ ਡਿੱਗ ਜਾਂਦਾ। ਦੂਜਾ ਸਬਕ ਇਹ ਹੈਗਾ ਆ ਵੀ ਜਿਹੜਾ ਪਿੱਪਲ ਆ ਜਾਂ ਕੋਈ ਵੀ ਦਰਖਤ ਆ ਨਾ, ਸਾਨੂੰ ਦਰਖਤਾਂ ਤਰ੍ਹਾਂ ਬਣਨਾ ਚਾਹੀਦਾ ਵੀ ਇਹ ਕਿਸੇ ਤੋਂ ਕੋਈ ਸ਼ੈ ਨਹੀਂ ਲੈਂਦੇ, ਛਾਂ ਵੰਡਦੇ ਆ। ਤੇ ਜਨਾਬ ਜੀ ਬੰਦੇ ਦੀ ਮਿਸਾਲ ਨਾ ਦਰਖਤਾਂ ਤਰ੍ਹਾਂ ਹੋਣੀ ਚਾਹੀਦੀ ਆ ਵੀ ਛਾਂ ਹੀ ਛਾਂ ਦੇਣੀ ਚਾਹੀਦੀ ਆ। ਇਹ ਤਕਾਜ਼ਾ ਕੋਈ ਨਹੀਂ ਹੋਣਾ ਚਾਹੀਦਾ ਵੀ ਬੂਟਾ ਮੈਨੂੰ ਇਹਦੇ ਛਾਂ ਦੇਣ ਦੇ ਬਦਲੇ ਵੀ ਕੋਈ ਸ਼ੈ ਦੇਵੇ। ਨਹੀਂ ਉਹ ਤਾਂ ਸੋਚਣੀ ਨਹੀਂ ਚਾਹੀਦੀ। ਕੋਈ ਗੱਲ ਕਰ ਆਲੂ ਗੋਸ਼ਤ ਦੀ ਗੱਲ। ਨਹੀਂ ਆਲੂ ਗੋਸ਼ਤ ਵਾਲੀ ਜਿੱਥੇ ਤੱਕ ਗੱਲ ਆ, ਮੈਂ ਹੁਣ ਤੁਸੀਂ ਬਣਾਣੇ ਆ ਅੱਜ ਗੁੜ ਵਾਲੇ ਚਾਵਲ, ਤੁਸੀਂ ਕੱਲ ਨੂੰ ਭਾਈ ਮੈਨੂੰ ਫੋਨ ਕਰ ਲਓ। ਇਹਨਾਂ ਨੇ ਨਾ ਮੈਨੂੰ ਜਦੋਂ ਚਾਚਾ ਬੂਟਾ ਤੁਸੀਂ ਵੀ ਉੱਥੇ ਹੀ ਸੀ, ਇਹਨਾਂ ਨੇ ਜਦੋਂ ਬਣਾਏ ਨਾ ਆਪਾਂ ਸਾਰਿਆਂ ਨੇ, ਇਹਨਾਂ ਨੇ ਮੈਨੂੰ ਬਣਾਇਆ ਸਾਲਸ ਕਿ ਜੀ ਤੂੰ ਖਾ, ਕਹਿੰਦੇ ਜੀ ਤੂੰ ਮਾਨੋ ਮਨ ਯਾਦ ਰੱਖੀ ਜਾ ਕੇ ਇਹਨੂੰ। ਕਹਿੰਦਾ ਮੈਂ ਖਾਇਆ, ਮੈਂ ਬੜਾ ਹਿਸਾਬ ਸੇਵ ਕੀਤਾ। ਮੈਂ ਕਿਹਾ ਵੀ ਜਿਹੜਾ ਨਾ ਯਾਦ ਰੱਖਣਾ ਵੀ ਉਹ ਦੂਏ ਉਹ ਦਿਨ ਹੀ ਇੰਨੇ ਹੋ ਗਏ, ਹੁਣ ਪਿਛਲਾ ਭੁੱਲਿਆ ਠੀਕ ਹੈ। ਦੁਬਾਰਾ ਖਿਲਾਣਾ ਹੁਣ ਜਿੰਨਾ ਅਰਸਾ ਹੋ ਗਿਆ, ਮੈਂ ਇਹ ਨਹੀਂ ਕਹਿਣਾ ਬੱਲੇ 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 ਸਵਾ ਲਾ। ਗੱਲ ਸੁਣਨਾ, ਨਹੀਂ ਜਾਇਕਾ ਜਦੋਂ ਬੰਦਾ ਖਾਂਦਾ ਨਾ, ਬੰਦਾ ਤਾਂ ਕਿਧਰੇ ਕੋਈ ਫਿਲਮ ਦੇਖ ਲਵੇ ਨਾ ਕਿਸੇ ਬੈਠਕ 'ਚ। ਅੱਜ ਵੀ ਨਾ ਪਰਦੇਸੀ ਗਾਣਾ ਬੜਾ ਮਸ਼ਹੂਰ ਹੋਇਆ, ਉਹਨੂੰ 20 ਸਾਲ ਹੋ ਗਏ ਫਿਲਮ ਆਈ ਨੂੰ। ਮੈਂ ਉਹ ਜਿਹੜੀ ਬੈਠਕ ਦੇ ਵਿੱਚ ਸੁਣਿਆ ਸੀ ਨਾ, ਅੱਜ ਮੈਂ ਜਿੱਥੇ ਵੀ ਸੁਣਦਾ ਨਾ, ਮੈਂ ਉਹ ਅੱਜ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਭੁੱਲ ਜਵੇ ਬੰਦਾ। ਨਹੀਂ ਫਿਰ ਜਦੋਂ ਇਹ ਜਨਮਾਂ ਦਾ ਫਰਕ ਪੈ ਜਾਣਾ ਫਿਰ ਕਿਵੇਂ? ਨਾ ਜਨਮ ਨਹੀਂ। ਤੁਸੀਂ ਇੱਕ ਦਿਨ ਨਾ ਇਹ ਵਿੱਚੋਂ ਥੋੜਾ ਜਿਹਾ ਬਿਮਾਰ ਜਾ ਹੋਇਆ, ਮੈਂ ਉਦੋਂ ਵੀ ਤੈਨੂੰ ਟੈਲੀਫੋਨ ਕਰਿਆ ਵੀ ਸਾਲਸ ਜਾਂਦਾ ਪਿਆ ਆਲੂ ਗੋਸ਼ਤ ਖਵਾ ਦੇ ਭਾਈ ਜੀ। ਤੁਸੀਂ ਕੱਲ ਨੂੰ ਪ੍ਰੋਗਰਾਮ ਰੱਖੋ, ਫੈਸਲਾ ਕਿੰਨੇ ਕੋਲੋਂ ਕਰਾ? ਕੱਲ ਦਾ ਪ੍ਰੋਗਰਾਮ ਰੱਖੋ, ਮੈਂ ਹਾਜ਼ਰ ਹਾਂ ਭਾਈ। ਠੀਕ ਹੈ ਜੀ, ਕੱਲ ਨੂੰ ਆਲੂ ਗੋਸ਼ਤ ਖਾਣਾ। ਸਾਡਾ ਇੱਕ ਬਜ਼ੁਰਗ ਸੀ, ਉਹਨੇ ਨਿਆਣਾ ਦਾਖਲ ਕਰਾਤਾ ਆ ਦਰਸ ਚ ਪੜਨ ਵਾਸਤੇ। ਅੱਛਾ ਮਾਸ਼ਾਅੱਲਾ। ਤੇ ਉਹਨੇ ਕਿਹਾ ਵੀ ਬੱਚਾ ਜਿਹੜਾ ਨਾ ਪੜੂਗਾ, ਕੋਈ ਸਾਡੇ ਵਾਸਤੇ ਵੀ ਦੁਆ ਕਰੂਗਾ, ਕੋਈ ਆਖਰਤ ਦੀ ਵੀ ਫਾਇਦਾ ਹੋ ਜਾਊਗਾ। ਅੱਛਾ ਉਹ ਹੁਣ ਨਾ ਪੜਨ ਲੱਗਿਆ ਤੇ ਜਾਇਆ ਕਰੇ, ਸਾਲ ਹੋ ਗਿਆ ਉਹਦਾ ਕਹਿਦਾ ਹੀ ਨਹੀਂ ਮੁੱਕਿਆ। ਓਹੋ ਅਗਲਾ ਸਾਲ ਹੋ ਗਿਆ, ਫਿਰ ਨਾ ਕਹਦਾ। ਮੈਂ ਕਿਹਾ ਉਧਰੋਂ ਜਿਹੜਾ ਬੱਚੇ ਦਾ ਵਾਲ ਸੀ ਉਹ ਬੁੱਢਾ ਹੋਇਆ ਹੈ, ਉਹਨੇ ਕਿਹਾ ਵੀ ਮੈਂ ਤਾਂ ਨਹੀਂ ਕਿ ਆਖਰਤ ਦੀ ਫਿਕਰ ਕਰ ਰਿਹਾ, ਇਹਦਾ ਤਾਂ ਕਹਿਦਾ ਹੀ ਨਹੀਂ ਮੁੱਕ ਰਿਹਾ। ਉਹ ਗਿਆ ਕਾਰੀ ਸਾਹਿਬ ਕੋਲ, ਉਹਨੇ ਕਿਹਾ ਕਾਰੀ ਸਾਹਿਬ ਉਹ ਮੈਂ ਤਾਂ ਅਦਬ ਬਹੁਤ ਕਰੂੰਗਾ, ਬਸ ਮੈਨੂੰ ਇਤਨਾ ਬਤਾ ਦਿਓ ਜੋ ਮੇਰੀ ਜ਼ਿੰਦਗੀ ਮੈਂ ਕਹਿਦਾ ਖਤਮ ਕਰ ਜਾਏਗਾ। ਕੋਈ ਨਹੀਂ ਇਹ ਠੀਕ ਆ। ਇਹ ਸਾਡੀ ਇੱਕ ਹੋਰ ਵੀ ਗੱਲ, ਇੱਕ ਹੋਰ ਮੈਂ ਵੀ ਗੱਲ ਜਾਕਾ ਯਾਦ ਰੱਖੂਗਾ, ਪਰ ਮੈਨੂੰ ਜੋ ਬਤਾਤਾ ਹੈ ਵੀ ਜੇ ਮੇਰੀ ਜ਼ਿੰਦਗੀ ਮੈਂ ਖੜਾਵਾਂਗਾ ਵੀ ਕੋਈ ਨਹੀਂ। ਮੈਂ ਦੱਸਦਾ, ਮੇਰੇ 'ਚ ਨਾ ਪਾਵਰ ਹੀ ਨਹੀਂ ਹੈਗੀ ਵੀ ਮੈਂ ਕਿਸੇ ਨੂੰ ਰਿਜ਼ਕ ਖਿਲਾ ਸਕਾਂ ਜਦੋਂ ਤਿੱਕਰ ਮਾਲਕ ਨੇ ਤੁਹਾਡੇ ਮੁਕੱਦਰਾਂ 'ਚ ਨਾ ਰੱਖਿਆ। ਬਸ ਇਹ ਕਹਾਣੀ ਮੈਂ ਜਦੋਂ ਤਿੱਕਰ ਮੇਰੇ 'ਚ ਪਾਵਰ ਹੀ ਨਹੀਂ ਸਾਇੰਸ ਹੈ। ਮੈਂ ਸਹੀ ਗੱਲ ਕਰ ਰਿਹਾ। ਮੈਂ ਕੱਲ ਦਾ ਭਾਈ ਜੀ ਤੁਹਾਨੂੰ ਦੱਸਤਾ। ਲਓ ਜੀ ਕੱਲ ਨੂੰ ਮੈਂ ਜਨਾਬ ਜੀ ਨਾ ਤਾਬੇਦਾਰ ਹਾਂ ਤੁਹਾਡਾ, ਐਨੇ ਚਾਚਾ ਬੂਟਾ ਵੀ ਸੁਣਦਾ ਪਿਆ। ਠੀਕ ਹੈ, ਤੁਸੀਂ ਮੈਨੂੰ ਕਾਲ ਕਰਨੀ ਆ ਵੀ ਸਮਾਨ ਲਿਓ ਤੇ ਪਹੁੰਚੋ, ਮੈਂ ਪਹੁੰਚ ਜਾ। ਉੱਥੇ ਅੰਮਾ ਹੋਊਗੀ ਹੈ ਅੰਮਾ ਅਸਲਮ, ਅੰਮਾ ਤਾਂ ਨਾਲ ਹੀ, ਅੰਮਾ ਤੋਂ ਲੋਕੇਸ਼ਨ ਵੀ ਦੱਸ ਦੇਣਾ ਕਿੱਥੇ ਜਾਣਾ। ਪਿੱਪਲ ਪਿੱਪਲ ਥੱਲੇ। ਪਿੱਪਲ ਪੱਕਣ ਨੂੰ ਤਾਂ ਇੱਥੇ ਵੀ ਪੱਕ ਸਕਦਾ ਸੀ, ਪਕਾਣਾ ਪਿੱਪਲ ਥੱਲੇ ਆ। ਠੀਕ ਹੈ। ਮਸਲਮ ਨੇ ਨਹੀਂ ਪਕਾਇਆ ਸੀ ਉਹ ਵਾਲਾ ਵੀ।
ਨਹੀਂ ਇਹਨੇ ਪਕਾਣਾ ਉਹ ਉੱਤੇ ਉਹ ਫਰਕ ਸੀ ਉਹ ਨਹੀਂ ਇਹਨਾਂ ਨੇ ਗੱਲ ਹੋਈ ਮੇਰੀ ਹੈਲਪ ਕਰਨੀ ਇਹਨਾਂ ਨੇ ਹੈਲਪ ਤਾਂ ਕਰਨੀ ਰੈਸਪੀ ਤੇਰੀ ਚੱਲਣੀ ਹੋਣਾ ਮਤਲਬ ਹਾਂ ਉਹ ਰੈਸਪੀ ਤੇਰੀ ਚੱਲਣੀ ਇੱਧਰ ਆਓ ਤੁਸੀਂ ਉਧਰ ਖਲੋਤੇ 14 ਅਗਸਤ ਇੱਧਰ ਆ ਜਾਓ ਆਈਏ ਇੱਧਰ ਆਓ ਸਰਦਾਰ ਸਾਹਿਬ ਆਏ ਜੀ ਬੱਚੇ ਇੱਧਰ ਇੱਧਰ ਆਓ अस्सलाम वालेकुम जी ਮੈਂ ਦੇਖ ਰਿਹਾ ਤੁਹਾਡਾ ਸੁਣ ਰਿਹਾ ਕੁਝ ਸਰਦਾਰ ਸਾਹਿਬ जनाब 14 अगस्त मुबारक हो जी ਸਾਹਿਬ ਕੀ ਹਾਲ ਹੈ ਅੱਛਾ ਠੀਕ ਆ ਇਹ 14 ਅਗਸਤ ਦਾ ਖਤਮ ਦਵਾ ਰਹੇ ਹੋ ਇਹ ਗੁੜ ਵਾਲੇ ਚੌਲ ਆ ਜੀ ਅਸੀਂ ਕਿਹਾ ਵੀ ਅੱਜ ਅੱਜ ਨਿਆਣਿਆਂ ਨੂੰ ਗੁੜ ਵਾਲੇ ਚੌਲ ਖਵਾਈਏ ਠੀਕ ਹੈ ਇੱਧਰ ਆਓ ਤੂੰ ਆ ਲਾਹੌਰੋਂ ਆਇਆ ਮੁੰਡਾ 14 ਅਗਸਤ गोड़ वाले चौल कौन पका रहा ਇਹ ਚਾਚਾ ਬੂਟਾ ਪਕਾ रेसिपी तो दसो की है जी ਦੱਸੂਗਾ ਹੁਣੇ ਦੱਸ ਦੂਗਾ ਉਹ नहीं दसो तो सही ना जरा ਕੀ ਮਸਲਨ ਕੀ ਕਿਸ ਤਰ੍ਹਾਂ भी किवें किवें पकाने ਇਹ ਪਕਾਣੇ ਐਵੇਂ ਆ ਜਿਵੇਂ ਜ਼ਰਦਾ ਹੀ ਆ ਇੱਕ ਕਿਸਮ ਦਾ ਜਿਵੇਂ ਜ਼ਰਦਾ ਨਹੀਂ ਤੁਸੀਂ ਪਕਾਉਂਦੇ ਵੀ ਚੌਲ ਜਿਹੜੇ ਆ ਉਹਨਾਂ ਨੂੰ ਤੁਸੀਂ ਭੇਣ ਲੈਣਾ ਭੇਣ ਕੇ ਉਬਾਲ ਲੈਣਾ ਉਬਾਲ ਕੇ ਤੇ ਉਹਦੇ ਤੁਸੀਂ ਚਾਸ ਜਿਹੜੀ ਆ ਉਹ ਅਲੱਗਾ ਪਕਾ ਲੈਣੀ ਆ ਤੇ ਨਿਮਕੀਨ ਵਾਲਿਆਂ ਦੇ ਵਿੱਚ ਪਾਣੀ ਗਰਮ ਕਰਕੇ ਤੁਸੀਂ ਚੌਲ ਪਾ ਦਿੰਨੇ ਆ ਤੇ ਇਹ ਚਾਸ ਅਲੱਗਾ ਕਰ ਪਕਾ ਕੇ ਤੇ ਉਹਦੇ ਵਿੱਚ ਪਾ ਦੇਣੀ ਆ वाह सौखा ही ते दम दुम किन्ना ਦਮ ਉਹ ਫਿਰ ਅੱਗ ਦੇ ਹਿਸਾਬ ਨਾਲ ਵੀ ਹੋ ਜਾਂਦਾ ਅਗਰ ਤੁਹਾਡੀ ਅੱਗ ਤੇਜ਼ ਆ ਤੇ 5 ਭਰੋਸਾ ਯਾਰ ਦਮ ਆਵੇ ਨਾ ਆਵੇ दम दा कोई गल है ना जे अग तेज होगी तो फिर दम हाँ, नहीं फिर- आंदा। दम पुख्त नु दम नहीं ਦੱਸ ਦੇ ना ठीक है ठीक है दम जेड़ा ना जी ਹਾਂਜੀ ਹਾਂਜੀ ਉਹ 35 ਤੋਂ 40 ਮਿੰਟ 40 ਮਿੰਟ ਆ ਮਿੱਠੇ ਚੌਲਾਂ ਦਾ ਹਾਂ ਮਿੱਠੇ ਚੌਲ ਇਹ ਭੇ ਬੜੇ ਸਵੇਰ ਦੇ ਭੇ ਹੋਏ ਪਰ ਜਦੋਂ ਦੀ ਵੀ ਭਿੱਗੇ ਹੋਏ ਆ, 35 ਤੋਂ 40 ਇਹ ਦਮ ਨਿਕਲ ਜਾਂਦਾ ਦਮ ਦਿੰਦੇ ਆ ਮਿੱਠੇ ਚੋਲਾਂ ਦਾ ਅੱਛਾ ਹਾਂ ਬੰਦਿਆਂ ਦਾ ਦਮ ਨਿਕਲ ਜਾਂਦਾ ਨਹੀਂ ਉਹ ਫਿਰ ਨਹੀਂ ਥੋੜਾ ਜਿਹਾ ਅੱਗ ਦਾ ਹਿਸਾਬ ਵੀ ਕਰਨਾ ਪੈਂਦਾ ਨਾ ਜੀ ਥੈਂਕ ਯੂ ਜੀ ਅੱਗ ਨਾਲ ਵੀ ਥੋੜ੍ਹਾ ਜਿਹਾ ਮਾਸ਼ਾਅੱਲਾ ਜੀ ਜ਼ਾਹਦ ਸਾਹਿਬ ਨੇ ਸਾਨੂੰ ਝੰਡਾ ਲਾਇਆ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਵਾਹ ਜੀ ਵਾਹ ਵਾਹ ਜੀ ਵਾਹ ਹਾਂ ਹਾਂ 3 ਸਾਲੋਂ ਜੇ ਨਹੀਂ ਹੈ ਤਾਂ ਠੀਕ ਹੈ ਲੈ ਲਾਂਗੇ ਮੇਰੇ ਦੇਸ਼ ਦੇ ਉੱਤੇ ਮਾਲਕਾਂ ਦਾ ਉਤਰੇ ਕੋਈ ਅਜ਼ਾਬ ਨਹੀਂ ਇੱਕ ਮਿੰਟ ਉਹਦੇ ਇਹ ਜੀ ਦੇਸ਼ ਆ ਤੇ ਅਸੀਂ ਆ ਹਾਂਜੀ ਹਾਂਜੀ ਇਹਦਾ ਅਹਿਸਾਸ ਸਾਨੂੰ ਹੋਇਆ ਇਹ ਤਾਂ ਹਰ ਸ਼ਾਇਦ ਦੇਸ਼ ਨਾਲ ਹੀ ਮਾੜਾ ਆ ਜਿਹਾ ਇੱਧਰ ਨੂੰ ਹੋਇਆ ਜ਼ਾਹਦ ਸਾਹਿਬ ਲਓ ਜੀ ਹੁਣ ਚੌੜਾ ਹੋਈ ਹੈ ਜੀ ਇਹਦਾ ਅਹਿਸਾਸ ਤਾਂ ਸਾਨੂੰ ਹੋਇਆ ਹਾਂਜੀ ਇਹ ਹਰ ਚੀਜ਼ ਨਾ ਟਾਈਮ ਦੱਸਦੀ ਆ ਜਦੋਂ ਜੰਗ ਦਾ ਮਾਹੌਲ ਆਇਆ ਨਾ ਉਦੋਂ ਸਾਨੂੰ ਪਤਾ ਲੱਗਿਆ ਵੀ ਦੇਸ਼ ਦੀ ਅਹਿਮੀਅਤ ਕੀ ਆ ਹੈ ਅਹਿਮੀਅਤ ਪਹਿਲਾਂ ਵੀ ਪਤਾ ਸੀ ਲੇਕਿਨ ਜੋ ਨਜ਼ਰ ਆਈ ਨਾ ਸੂਰਤ-ਏ-ਹਾਲ ਕਿ ਜੀ ਆਪਣਾ ਘਰ ਆਪਣਾ ਹੁੰਦਾ ਬਗਾਨਾ ਕਦੇ ਵੀ ਆਪਣਾ ਨਹੀਂ ਬਣਦਾ ਹੁੰਦਾ ਤੇ ਉਹ ਗੱਲ ਉਸ ਦਿਨ ਫਿਰ ਨਜ਼ਰ ਆਈ ਉਸ ਦਿਨ ਫਿਰ ਸਾਨੂੰ ਅਹਿਸਾਸ ਹੋਇਆ ਵੀ ਭਾਈ ਜਿਵੇਂ ਦਾ ਵੀ ਮਸਲੇ ਹੋਣ ਜਿੰਨੇ ਵੀ ਪ੍ਰੋਬਲਮ ਹੋਣ ਜੋ ਵੀ ਹਾਲਾਤ ਖਰਾਬ ਹੋਣ ਪਰ ਘਰ ਆਪਣਾ ਹੀ ਹੁੰਦਾ ਇਸ ਘਰ ਨੂੰ ਆਪਣੇ ਆਪ ਹੀ ਸੰਭਾਲਣਾ ਹੁੰਦਾ ਆਪਾਂ ਹੀ ਸੰਵਾਰਨਾ ਅੱਛਾ ਇੱਕ ਜਿਹੜੀ ਗੱਲ ਸੁਰੋਇਆ ਸਾਹਿਬ ਤੁਸੀਂ ਕਰ ਰਹੇ ਸੀ ਨਾ ਅੱਗੇ ਕਿ ਅਸੀਂ ਘਰ ਸਮਝੇ ਹੀ ਨਹੀਂ ਖਾਲਸਾ ਸਾਹਿਬ ਇੱਧਰ ਦੇਖਿਓ ਜੀ ਕਿ ਅਸੀਂ ਲੋਕ ਨਾ ਇਹ ਗੱਲ ਕਿ ਮਸਲਨ ਆਵਾਮ ਆ ਉਹ ਕੀ ਬਣ ਗਈ ਉਧਰ ਦਿਖਾਈ ਕੀ ਹੋਇਆ ਇਹ ਕੀ ਹੋ ਗਿਆ ਚਾਚੇ ਬੁੱਢੇ ਬੂਟੇ ਕਿਤੇ ਚੱਲ ਤਾਂ ਨਹੀਂ ਗਏ ਗੋੜ ਵਾਲੇ ਇਹ ਕੀ ਹੋਇਆ ਗੋੜੀ ਪਾਇਆ ਬਰੂਦ ਤਾਂ ਨਹੀਂ ਪਾਤਾ ਵੇ ਬਚੀ ਉਹ ਬਚੀ ਇਹ ਤਾਂ ਪੂਰੀ ਸੈਲੀਬ੍ਰੇਸ਼ਨ ਹੋ ਰਹੀ ਨਾ ਅੱਛਾ ਚੌਲ ਬਾਲ ਲੈ ਤੁਸੀਂ ਚਾਸ ਪਾਣ ਲੱਗੇ ਆ ਪਤਾ ਨਹੀਂ ਚੋਲ ਉਸਮਾਨ ਸਾਹਿਬ ਕਰੋ ਗੱਲ ਅੱਛਾ ਹਾਂ ਗੱਲ ਇਹ ਹੋ ਰਹੀ ਸੀ ਜ਼ਾਹਦ ਸਾਹਿਬ ਹਾਂ ਬਾਲ ਤਾਂ ਕਿ ਅਸੀਂ ਲੋਕ ਮਸਲਨ ਨਾ ਆਪਣੀ ਜਦੋਂ ਚੀਜ਼ ਹੁੰਦੀ ਆ ਜਾਂ ਜਿੱਥੇ ਸਾਡਾ ਜ਼ਾਤੀ ਪ੍ਰਾਪਰਟੀ ਆ ਜਗ੍ਹਾ ਆ ਚੀਜ਼ ਆ ਗੱਡੀ ਆ ਮਕਾਨ ਆ ਅਸੀਂ ਉਸ ਚੀਜ਼ ਦੀ ਤਾਂ ਹਿਫਾਜ਼ਤ ਬੜੇ ਸੋਹਣੇ ਤਰੀਕੇ ਨਾਲ ਕਰਦੇ ਆ ਜਿਹੜੀ ਇਸ ਮੁਲਕ ਦੀ ਆ ਆਵਾਮ ਦੀ ਆ ਗਵਰਨਮੈਂਟ ਵੱਲੋਂ ਕੋਈ ਸ਼ੈ ਲੱਗੀ ਹੁੰਦੀ ਉਹਦੀ ਹਿਫਾਜ਼ਤ ਅਸੀਂ ਨਹੀਂ ਕਰਦੇ ਉਹਦੀ ਸੜਕ ਹੀ ਆ ਨਾ ਉੱਥੇ ਬਾਰਿਸ਼ਾਂ ਨੇ ਮਿੱਟੀ ਕਰਤੀ ਨਾ ਲੈ ਅਸੀਂ ਆਪਣੇ ਬੂਹੇ ਅੱਗੇ ਵੀ ਉਨੀ ਕਿ ਨਹੀਂ ਲਾ ਸਕਦੇ ਵੀ ਉਹ ਸੜਕ ਸੰਭਾਲ ਲਈਏ ਉਹ ਸੜਕ ਟੁੱਟਦੀ ਟੁੱਟ ਜੂਗੀ ਅਸੀਂ 2000 ਨਹੀਂ ਲਾਣਾ ਕਿ ਉਹ ਸੜਕ ਬਚ ਜਾਏ ਗਿਲੇ ਕਰੀ ਜਾਣੇ ਆ ਪੌਦਾ ਅਗਰ ਲੱਗਿਆ ਹੋਇਆ ਅਗਰ ਫ੍ਰੀ ਲੱਗ ਗਿਆ ਉਹ ਫੇਰ ਨਹੀਂ ਅਸੀਂ ਸਾਂਭਣਾ ਅਗਰ ਤੇ ਉਹ ਅਸੀਂ ਆਪ ਲਾਇਆ ਫਿਰ ਅਸੀਂ ਉਹਨੂੰ ਬੜਾ ਸੋਹਣਾ ਸਾਂਭਾਂਗੇ ਹਾਂਜੀ ਖਾਲਸਾ ਸਾਹਿਬ ਨੂੰ ਟਾਈਮ ਇਸੇ ਤਰ੍ਹਾਂ ਮੈਂ ਇੱਕ ਮਿਸਾਲ ਦੇਖੀ ਆਪਣੇ ਪਿੰਡ 'ਚ ਹੀ ਸੜਕ ਬਣੀ ਵਿਚਲੇ ਬਾਜ਼ਾਰ 'ਚ ਨਾ ਉਹ ਗਿੱਲੀ ਸੀ ਲੈ ਬੰਦੇ ਇੱਕ ਨੇ ਟਰੈਕਟਰ ਟਪਾਤਾ ਉਹਦੇ ਤੋਂ ਉਹ ਜਿਹੜੀ ਪੀਸੀਸੀ ਨਹੀਂ ਪੈਂਦੀ ਉਹ ਅਸੀਂ ਉਹਦੇ ਤੋਂ ਗਿੱਲੀ ਤੋਂ ਟਰੈਕਟਰ ਟਪਾਤਾ ਟਾਇਰ ਛਾਪਤਾ ਉਹਦੇ ਤੇ ਕੀ ਅਸੀਂ ਆਪ ਫਰਸ਼ ਲਾਇਆ ਹੁੰਦਾ ਟੱਪ ਜਾਂਦੇ ਐਵੇਂ ਨਾ ਕੋਈ ਨਹੀਂ ਇਸ ਕਰਕੇ ਅਸੀਂ ਘਰ ਸਮਝਾਂਗੇ ਆਪਣੀਆਂ ਚੀਜ਼ਾਂ ਦੀ ਹਿਫਾਜ਼ਤ ਕਰਾਂਗੇ ਫੇਰ ਹੀ ਫਾਇਦਾ ਹੋਊਗਾ ਗੱਲ ਇੱਧਰ ਵੀ ਬੜੀ ਅੜੀ ਫਸੀ ਖੜੀ ਹੈ ਸੁਰੇਸ਼ ਸਾਹਿਬ ਕਰੋ ਗੱਲਬਾਤ ਉਹ ਕਿਉਂ ਤੜਕਣੀਆਂ ਸੀ ਉਹਦੇ ਪਾਣੀ ਚ ਪਾ ਚਲੋ ਮੈਂ ਜੀ ਇੱਕ ਗੱਲ ਕਰਦਾ ਚਲੋ ਕੋਈ ਨਹੀਂ ਅੱਛਾ ਜੀ ਮੈਂ ਨਾ ਫਿਰ ਤੁਸੀਂ ਅਕਸਰ ਕਹਿ ਦਿੰਦੇ ਆ ਵੀ ਮੈਨੂੰ ਨਾ ਇਖਤਲਾਫ ਹੋ ਜਾਂਦਾ ਗੱਲ ਤੋਂ ਤੁਸੀਂ ਗੁੜ ਵਾਲੇ ਚੌਲ ਪਕਾ ਰਹੇ ਆ ਮੈਂ ਇਹ ਕਹਿਣਾ ਵੀ ਚੌਲ ਜਿਹੜੇ ਆ ਨਾ ਉਬਾਲਣੇ ਚਾਹੀਦੇ ਆ ਜੇ ਤੁਸੀਂ ਉਹਨਾਂ ਨੂੰ ਕੱਲਾ ਕੱਲਾ ਰੱਖਣਾ ਤੇ ਜੇ ਤੁਸੀਂ ਉਹਨੂੰ ਜਰਦੇ ਤਰ੍ਹਾਂ ਪਕਾਣਾ ਆ ਜਿਹੜੇ ਗੁੜ ਵਾਲੇ ਚੌਲ ਆ ਵੀ ਤੁਸੀਂ ਇਦਾਂ ਹੀ ਪਾ ਦੇਣੇ ਆ ਨਾ ਵਿੱਚ ਉਹਦਾ ਬਣਨਾ ਆ ਭਾਪਾ ਨਹੀਂ ਪਾਪਾ ਨਹੀਂ ਬਣਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੂੰ ਇਸ ਗੱਲ 'ਚ ਐਂਟਰੀ ਨਾ ਦੇ ਤੁਸੀਂ ਉਹ ਬਾਅਦ 'ਚ ਹੁਣ ਦੇਖਣਾ ਤੁਸੀਂ ਵੀ ਬਣਦਾ ਕੀ ਆ ਹੈ ਮੈਂ ਇਹ ਕਹਿਣਾ ਵੀ ਪਹਿਲਾਂ ਚੌਲ ਉਬਾਲਣੇ ਚਾਹੀਦੇ ਸੀ ਤੇ ਫਿਰ ਜਨਾਬ ਜੀ ਇਹਦੀ ਚਾਸ ਬਣਾ ਕੇ ਚਾਸ ਵੀ ਜਿਹੜੀ ਆ ਉਹ ਤਾਰ ਵਾਲੀ ਨਹੀਂ ਹੋਣੀ ਚਾਹੀਦੀ
ਇਹਦੇ ਨਰਮ ਹੋਣੀ ਚਾਹੀਦੀ ਹੈ। ਇੱਕ ਤਾਂ ਤਾਰ ਵਾਲੀ ਬਣਾਉਂਦੇ ਹਨ, ਉਹਦੇ 'ਚ ਵੀ ਜੁੜ ਜਾਂਦੇ ਆ। ਇਹ ਕਾਲੀ ਜਵਾਨ ਵਾਲਾ ਨੇ ਜੇ ਕਹਿਤਾ ਨਾ ਪਾਪਾ ਤੇ ਉਹ ਬਣਨਾ ਉਹ ਬਣਨਾ ਤੇ ਜਦੋਂ ਤੁਹਾਡੀ ਰੈਸਪੀ ਨਹੀਂ ਠੀਕ ਹੈਗੀ ਫਿਰ ਬਣਨਾ ਹੀ ਆ ਨਾ ਜੀ। ਪਾਪਾ ਬਣਾਓ ਜਦੋਂ ਚੌਲ ਹੀ ਨਹੀਂ ਵਾਲਣੇ। ਇਹਦੀ ਐਸੀ ਜ਼ਬਾਨ ਆ ਜਿਹੜੀ ਗੱਲ ਕਰ ਦਿੰਦਾ ਨਾ ਮੁੜ ਕੇ ਹੋ ਜਾਂਦੀ ਪੂਰੀ ਹੋ ਜਾਂਦੀ ਆ ਫਿਰ ਤੇ ਪਹੁੰਚਿਆ ਹੋਇਆ ਇਹ ਨਹੀਂ ਜਦੋਂ ਇੱਕ ਆਹ ਵਾਲਾ ਪੀਰ ਆ ਗੱਲ ਹੀ ਗਲਤ ਆ। ਯਾਰ ਸਵੇਰ ਦੇ ਚੌਲ ਪਏ ਆ ਬੂਟੇ, ਮੇਰੀ ਗੱਲ ਸੁਣ ਯਾਰ, ਮੇਰੀ ਗੱਲ ਸੁਣ। ਆ ਚੱਬ ਕੇ ਦੇਖੀ ਇੱਕ ਅੱਧਾ ਚੌਲ। ਬਸ ਠੀਕ ਆ ਹੁਣ ਜੋ ਹੋ ਗਿਆ ਹੁਣ ਨਹੀਂ ਚੱਬ, ਇੱਕ ਮਿੰਟ ਚੱਬ ਕੇ ਤਾਂ ਦੇਖ। ਮੈਂ ਦੇਖ ਉਹਦਾ ਓਏ ਉਹਨੂੰ ਬਣ ਤਾਂ ਲੈਣ ਦੇ ਚਾਸ ਮਾੜੀ ਜੀ। ਉਹ ਚਾਸ ਹੋ ਗਈ ਗਰਮ, ਉਹ ਚਾਸ ਤਾਂ ਅੱਗੇ ਹੀ ਪੱਕੀ ਆ, ਬਣਨਾ ਉਹਦਾ ਕੀ ਆ ਨਹੀਂ ਥੋੜੀ ਜੀ ਤਾਂ ਯਾਰ ਹੋਣ ਦੇ ਯਾਰ, ਇਹ ਤਾਂ ਪਾਣੀ ਪਿਆ ਅਜੇ ਤਾਂ। ਯਾਰ ਚਾਸ ਤਾਂ ਬਾਲ ਕੇ ਰੱਖੀ ਅੱਗੇ ਹੀ। ਜਾਂਦੇ ਹੋ ਚਾਵਲ ਕੋਈ ਨੂੰ ਰੌਲਾ ਅੱਲਾ ਖੈਰ ਕਰੇ। ਨਹੀਂ ਨਹੀਂ ਥੋੜਾ ਜਿਹਾ ਤਾਂ ਬਣਨ ਦੇ। ਕੋਈ ਘੇਸ਼ੇ ਕੋਈ ਨਹੀਂ ਪਾਣਾ। ਘਿਓ ਚ ਪਾਇਆ ਸਨ, ਘਿਓ ਜਿਹੜੇ ਪਟਾਕੇ ਘਿਓ ਚ ਹੀ ਵੱਜੇ ਆ। ਘੇ ਤੜਕਿਆ। ਹਾਂਜੀ ਇਹ 14 ਅਗਸਤ ਦੇ ਉਹ ਚੌਲ ਜਿਹੜਾ ਪਾਣੀ ਪਾਇਆ ਨਾ ਮੈਂ ਕਹਿ ਰਿਹਾ ਥੋੜਾ ਥੋੜਾ ਉਹ ਘਿਓ ਚ ਹੀ ਪਾਇਆ ਸੀ ਵੀ ਤੂੰ ਚਾਸ ਪਾਣੀ ਸੌਕੀ ਜੇ ਇੰਨੇ ਤੜਕੇ ਦੇ ਵਿੱਚ ਚਾਸ ਪਾਉਂਦੇ ਤਾਂ ਨਹੀਂ ਹਾਰਸ਼ਾ ਸਾੜ ਕੇ ਪਰਾਂ ਹੋਰ ਵੀ ਗੱਲ ਆ, ਹਾਂ ਇਹ ਤੁਹਾਨੂੰ ਕਮੈਂਟਾਂ 'ਚ ਵੀਰ ਦੱਸਣਗੇ ਦੱਸਣਗੇ ਵੀ ਚੌਲ ਵੀ ਜਿਹੜੇ ਆ ਨਾ ਗਰਮ ਪਾਣੀ 'ਚ ਬਾਲੀਦੇ ਆ। ਜੇ ਚੌਲ ਤੁਸੀਂ ਕੱਲਾ ਹਾਂ ਇੱਦੀ ਤੇ ਤੁਸੀਂ ਤਾਂ ਬਾਲੇ ਹੀ ਕੋਈ ਨਹੀਂ ਨਾ। ਨਹੀਂ ਉਬਾਲੇ ਨਹੀਂ, ਇਦਾਂ ਨਾ ਕਰੋ। ਨਹੀਂ ਉਬਾਲੇ ਨਹੀਂ ਹੈ, ਤੁਸੀਂ ਉਬਾਲੇ ਹੀ ਨਹੀਂ ਹੈਗੇ। ਨਹੀਂ ਚੌਲ ਵੀ ਪਹਿਲਾਂ ਗਰਮ ਪਾਣੀ ਉਹਨੂੰ ਉਬਾਲਾ ਦੇ ਕੇ ਜਦੋਂ ਗਰਮ ਪਾਣੀ ਹੋ ਜਵੇ ਉਹਦੇ 'ਚ ਚੌਲ ਪਾ ਕੇ ਉਹਨਾਂ ਨੂੰ ਉਬਾਲੀਦਾ। ਬਾਬਾਲੀ ਦਾ ਹਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਨਾਬ ਇਹ ਤਰੀਕਾ ਵੀ ਤੇਰਾ ਠੀਕ ਆ, ਲੇਕਿਨ ਇਹਦੇ ਵਿੱਚ ਜਿਹੜੇ ਜਰਦੇ ਵਾਲੇ ਚੌਲ ਆ ਨਾ ਕੱਲੇ ਵਾਲੇ, ਹਾਂ ਇਹ ਗਾਰੰਟੀ ਦੀ ਗੱਲ। ਚਲੋ ਅੱਜ ਤਜਰਬਾ ਹੋ ਜਾਏਗਾ, ਅੱਜ ਤਜਰਬਾ ਹੋ ਜੂ। ਅੱਛਾ ਉਹ ਜਿਹੜੀ ਗੱਲ ਉਹ ਕਰੀ ਜਾ ਰਿਹਾ ਨਾ ਉਹ ਕੋ ਕਰੀ ਜਾ ਰਿਹਾ। ਮੈਂ ਨਾ ਜੀ ਤਜਰਬਾ ਤਾਂ ਹੋ ਜੂਗਾ, ਬਾਲਣੇ ਚਾਹੀਦੇ ਜ਼ਰਦੇ ਵਾਸਤੇ। ਯਾਰ ਤਜਰਬਾ ਨਹੀਂ, ਤੂੰ ਤਕੜਾ ਰਹਿ। ਅਸੀਂ ਮੈਂ ਨਾ ਹੁੰਦੇ ਹੀ ਕੁਛ ਸਾਰੀ ਜ਼ਿੰਦਗੀ ਹੋ ਗਈ ਇਦਾਂ ਪੱਕਦੇ। ਪਾਪਾ ਨੇ ਕਹਿਣਾ ਇਹਨੂੰ ਗ੍ਰੈਂਡ ਕਰਕੇ ਵਿੱਚ ਦੁੱਧ ਪਾ ਲਾਂ ਖੀਰ ਬਣ ਜਾਏ। ਕੁਛ ਨਹੀਂ ਹੁੰਦਾ ਪਪਾ, ਬਣਦਾ ਹੀ ਨਹੀਂ ਹੈ। ਚਲੋ ਤੂੰ ਅੱਛਾ ਹੁਣ ਜੇ ਮੈਂ ਜਾਣਾ ਸੀ ਮੁਰੱਬੇ ਹਾਂ ਜਾ ਰਿਹਾ ਸੀਗਾ ਮੈਂ, ਠੀਕ ਹੈ ਬਾਬਾ। ਹੁਣ ਮੈਂ ਚੌਲ ਦੇਖ ਕੇ ਜਾਣੇ ਤੇ ਦੱਸ ਕੇ ਜਾਣਾ ਉਸਤਾਦ। ਠੀਕ ਆ ਹਾਂ ਆ ਦਿਖਾਈ ਬਈ, ਉਹ ਇੱਧਰ ਲਿਆ ਕੇ ਦਿਖਾ ਵਿੱਚ। 40 ਮਿੰਟ ਦਾ ਦਮ ਆ। ਨਹੀਂ ਮੇਰਾ ਨਹੀਂ ਵੀ ਦਮ ਦੂਮ ਵੀ ਹੁਣ ਮੈਂ ਇਸ ਖਾਤੇ 'ਚ ਨਹੀਂ। ਇਹ ਇੰਨੇ ਚੌਲ ਨਹੀਂ ਜਿੰਨੀ ਚਾਸ ਆ ਬੂਟੇ। ਇਹ ਚੌਲਾਂ ਨੇ ਪੀ ਜਾਣੇ। ਬਾਲਟੀ ਪਾਣੀ ਦੀ। ਇਹ ਕੀ ਹੈ? ਚਾਸ ਹੈ ਇਹ ਥੋੜੀ ਕਦੋਂ ਪਾਣੇ? ਆ ਖੋਪਾ ਦਾ ਅੱਖਾਂ ਵੀ ਲਈ ਫਿਰ ਇਹ ਕਦੋਂ ਪਾਣੀ ਹੈ? ਇਹ ਕੱਲ ਇਹ ਲਾ ਕੇ ਥੱਲੇ ਪਲੇਟਾਂ 'ਚ ਦੇਾਂਗੇ। ਓਏ ਉਧਰ ਰੱਖ ਇਹਨਾਂ ਨੂੰ ਹਜੇ ਠਹਿਰ ਜਾ। ਕੱਢ ਕੇ ਨਹੀਂ ਪਾ ਦੇ ਵਿੱਚ ਹੁਣ। ਉਹ ਪਾਣੇ ਹੁਣ ਆ ਛੱਡਦੇ ਆ ਚੌਲ। ਅੱਛਾ ਅੱਛਾ ਪਾ ਲਾ ਪਾ ਲਾ ਪਾ ਲਾ। ਉਹ ਸੱਚੀ ਆ ਕਿ ਜਾਣ ਕੇ ਕਰਦੇ ਆ? ਨਹੀਂ ਮੈਂ ਕਿਹਾ ਵੀ ਕਿਤੇ ਕੋਈ ਪੁੱਛਾ ਆਪਾਂ ਚੌਲ ਪਾ ਕੇ ਹੀ ਉਹਨਾਂ ਨੂੰ ਹਰਸ਼ਾ ਫੇਰ ਪਾਵਾਂਗੇ। ਇਹ ਜੀ 14 ਅਗਸਤ ਦੇ ਚੌਲ ਆ। ਬੂਟੇ ਨੂੰ ਪਤਾ ਵੀ ਕੀ ਕਰਨਾ ਹੁਣ। ਮੈਨੂੰ ਤਾਂ ਆਪ ਭੁੱਲ ਗਿਆ ਵੀ ਗਾਂ ਕੀ ਕਰਨਾ। ਨਹੀਂ ਚਾਚਾ ਜੇ ਆਪਾਂ ਦਮ ਇਹਨੂੰ ਪੂਰਾ ਦੇ ਦਿੱਤਾ ਨਾ ਤੇ ਅੱਲਾ ਖੈਰ ਰੱਖੇ ਇਹ ਚੌਲ ਬੜੇ ਵਧੀਆ ਪਕਣੇ। ਜਦੋਂ ਦਮ ਦੇਈਦਾ ਜਦੋਂ ਪਾਈਦੇ ਯਾਰ। ਕੁਛ ਨਹੀਂ ਹੁੰਦਾ ਇਹਨੂੰ ਬਣਦੇ। ਇਹ ਕਿਹੜਾ ਖੁਰਨ ਲੱਗਿਆ ਵਿੱਚ? ਛੁਹਾਰੇ ਨਾ, ਛੁਹਾਰੇ ਕੀ ਆ? ਛੁਹਾਰਿਆਂ ਦਾ ਆ ਦੇਖ ਨਾ ਕੀ? ਲੋਹੇ ਵਰਗੇ। ਲੋਹੇ ਵਰਗੇ ਆ। ਆਪੇ ਗਲ ਤਾਂ ਜਾਣਗੇ ਤੇ ਫੁੱਲ ਤਾਂ ਜਾਣਗੇ। ਹੂੰ ਅੱਛਾ ਇੱਕ ਹੋਰ ਵੀ ਦੱਸ ਦਵਾਂ। ਅੱਜ ਤੱਕ ਜਿਹੜੀ ਗੱਲ ਮੈਂ ਕਰੀ ਆ ਇਹ ਗੱਲ ਠੀਕ ਆ, ਕਾਲੀ ਜ਼ਬਾਨ ਵਾਲੀ ਇਹ ਕਹਿ ਰਿਹਾ ਨਾ ਵੀ ਜਦੋਂ ਤੁਸੀਂ ਕਰਨਾ ਹੀ ਗਲਤ ਆ ਮੈਂ ਤੁਹਾਨੂੰ ਦੱਸਣਾ ਵੀ ਸਹੀ ਤਰੀਕਾ ਆਇਆ ਤੁਸੀਂ ਉਹ ਕਰਨਾ ਨਹੀਂ ਤਾਂ ਖਰਾਬ ਹੀ ਹੋਣੀ ਆ। ਨਾ ਨਾ ਇਹ ਤੁਹਾਨੂੰ ਬਾਹਰ ਨੂੰ ਇਹ ਨਹੀਂ ਹੁੰਦੇ ਖਰਾਬ। ਜਿਹੜਾ ਰੈਸਪੀ ਇਹਦੀ ਐਗਜ਼ੈਕਟ ਆ ਜੂਗੀ ਇਹਦੀ ਉਹ ਨਹੀਂ ਯਾਰ ਤੂੰ ਰਹੀ ਆ ਨਾ ਖਾ ਕੇ ਜਾਣੇ ਆ ਨਾ। ਆ ਦੇਖੀ ਤੈਨੂੰ ਦਿਖਾਣਾ। ਹਾਂ ਮੈਂ ਕਹਿ ਰਿਹਾ ਵੀ ਜੇ ਇਹ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਪੂਰਾ ਇਹ ਇਨਸ਼ਾਅੱਲਾ ਠੀਕ ਪੱਕਣਗੇ। ਮੈਨੂੰ ਜਿਹੜਾ ਮਹਿਸੂਸ ਹੋ ਰਿਹਾ ਹੈ ਕਿ ਇਹ ਚਾਵਲ ਬੜੇ ਵਧੀਆ ਬਣਨੇ। ਤੁਸੀਂ ਚਾਵਲ ਬੜੇ ਤਰੀਨ ਬਣਨਗੇ। ਹਾਂ ਗੱਲ ਸੁਣ ਲੈ ਮੇਰੀ। ਚਾਵਲ ਇਨਸ਼ਾਅੱਲਾ ਬਿਹਤਰੀਨ ਬਣਨਗੇ। ਮੈਂ ਹੁਣ ਇੰਜ ਕਰਦਾ ਮਿੱਠਾ ਪਾ ਕੇ ਨਾ ਹਾਂ ਤੇ ਵਿੱਚ ਪਾਪਾ ਜਿਹਾ ਬਣਾ ਕੇ ਦੇ ਦਿੰਦਾ ਹਾਂ ਹਾਂ। ਤੇ ਉਹ ਮਿੱਠੇ ਤਾਂ ਹੋਣੇ ਆ। ਨਹੀਂ ਗੱਲ ਨਹੀਂ ਸਵਾਦ ਨਹੀਂ ਗੱਲ ਇਹਦੇ ਤੇ ਕੱਲਾ ਕੱਲਾ ਚੌਲ ਦੀ ਗੱਲ ਆ। ਮੇਰੀ ਜੈਕੇ ਦੀ ਗੱਲ ਨਹੀਂ, ਇਹਦੇ ਚ ਗੋੜ ਆ ਮਿੱਠਾ ਤਾਂ ਉਹਨੇ ਹੋਣਾ ਹੀ ਆ। ਯਾਰ ਕੱਲਾ ਕੱਲਾ ਹੋਊਗਾ ਤੇ ਤੂੰ ਗਿਣ ਲਈ। ਮੇਰੀ ਗੱਲ ਸੁਣ। ਆ ਜੀ ਸਾਡੀਆਂ ਧੀਆਂ ਨੇ ਵੇਖ। ਉਹ ਭਾਈਜਾਨ ਗੁੜ ਤੇ ਚੀਨੀ ਆ ਦੇਖ 14 ਅਗਸਤ ਦਾ ਝੰਡਾ ਗੁੜ ਵਾਲੇ ਚੌਲ ਨਾਮ ਕੀ ਤੇਰਾ? ਕੱਲੇ ਨਹੀਂ ਹੁੰਦੇ। ਮਾਨੂਰ। ਉਹ ਨਹੀਂ ਹੁੰਦੇ ਗੁੜ ਵਾਲੇ ਚੌਲ ਕੱਲੇ ਵਾਹ ਬਈ ਵਾਹ ਆ ਵੀ ਆ ਗਿਆ। ਗੁੜ ਤੇ ਚੀਨੀ ਮਾਨੂਰ ਇਹ ਝੰਡਾ ਬਣ ਗਈ ਪੂਰਾ। ਲੈ ਓਏ ਇੱਧਰ ਆ ਜਾ, ਇੱਧਰ ਨਵੀਂ ਗੱਲ ਸੁਣ ਲਾ। ਤੇਰਾ ਵੇਲੀ ਭੱਜ ਗਿਆ ਜੀ। ਹਾਂ ਹਾਂ ਆ ਭੱਜਿਆ ਖੜਾ ਇੱਧਰ। ਕੀ ਕਹਿੰਦਾ? ਕਹਿੰਦਾ ਗੋੜ ਵਾਲੇ ਇੱਧਰ ਮੈਨੂੰ ਇਹ ਗੱਲ ਕੀਤੀ ਆ। ਮੇਰੀ ਗੱਲ ਸੁਣ। ਗੱਲ ਸੁਣ। ਉਹ ਕਹਿ ਰਿਹਾ ਗੋੜ ਵਾਲੇ ਮੈਂ ਇਹ ਗੱਲ ਕੀਤੀ ਆ ਵੀ ਚੀਨੀ 'ਚ ਤੇ ਗੁੜ 'ਚ ਫਰਕ ਆ। ਗੁੜ ਤੇ ਚੀਨੀ 'ਚ ਫਰਕ ਆ। ਜੇ ਇਹ ਗੱਲ ਅਗਰ ਸਾਰੇ ਨਹੀਂ ਮੰਨਦੇ ਤੇ ਮੈਂ ਠੀਕ ਆ, ਮੈਂ ਕਹਿੰਦਾ ਵੀ ਨਹੀਂ ਫਰਕ।
ਤੂੰ ਕਹਿ ਰਿਹਾ ਵੀ ਕੱਲੇ ਕੱਲੇ ਚੌਲ ਕੋਈ ਨਹੀਂ ਹੁੰਦਾ ਮੈਂ ਨਾ ਜੀ ਗੋੜ ਵਾਲੇ ਉਹਨੇ ਕੱਲੇ ਨਹੀਂ ਜਿਵੇਂ ਚੀਨੀ ਵਾਲੇ ਹੁੰਦੇ ਆ ਨਾ ਜਿਵੇਂ ਚੀਨੀ ਵਾਲੇ ਕੱਲੇ ਕੱਲੇ ਹੁੰਦੇ ਨਾ ਉਸ ਤਰੀਕੇ ਨਾਲ ਗੋੜ ਵਾਲਾ ਚਾਵਲ ਨਹੀਂ ਕੱਲਾ ਕੱਲਾ ਹੁੰਦਾ। ਠੀਕ ਹੈ ਚਾਚਾ ਬੂਟੇ ਲਓ ਜੀ ਮੈਂ ਇਵੇਂ ਦੇ ਚੌਲ ਪਕਾ ਕੇ ਦਊਂਗਾ ਵੀ ਜੇ ਇੱਕ ਚੌਲ ਵੀ ਦੂਜੇ ਚੌਲ ਨਾਲ ਗੁੜ ਵਾਲਾ ਜੁੜਿਆ ਹੋਇਆ ਚਲੋ ਹੋਵੇ। ਜੀ ਚਾਵਲ ਵੀ ਹੋ ਆਲੂ ਤੂੰ ਖਵਾਏ ਨਹੀਂ 4 ਮਹੀਨੇ ਹੋ ਗਏ, ਚਾਵਲ ਤੂੰ ਸਾਨੂੰ ਖਵਾ ਦੇਵੇਂਗਾ। ਅਸੀਂ ਤਾਂ ਕਹਿੰਦੇ ਠੀਕ ਆ, ਉਹਨਾਂ ਤੋਂ ਵੀ ਨਹੀਂ ਭੱਜਿਆ। ਠੀਕ ਹੋ ਗਿਆ। ਇਹ ਇਵੇਂ ਦੇ ਪਕਾ ਕੇ ਖਿਲਾਊਗਾ ਜਿਵੇਂ ਦਾ ਆਲੂ ਗੋਲ। ਆਲੂ ਖਵਾਏ ਸਾਨੂੰ ਯਾਰ ਇਹਨੇ। ਉਹ ਤਾਂ ਤੁਸੀਂ ਟਾਈਮ ਹੀ ਨਹੀਂ ਦੇ ਰਹੇ ਮੈਨੂੰ। ਹਾਂ। ਮੈਂ ਕਦੋਂ ਕਹਿ ਰਿਹਾ। ਇਹ ਦੋਵੇਂ ਡਿਸ਼ੇ ਰੱਖ ਲੈਣਾ ਮਿੱਠਾ ਤੇ ਨਮਕੀਨ ਦੋਵੇਂ ਨਹੀਂ ਨਹੀਂ ਇਹਦੀ ਗੱਲ ਜਿਹੜੀ ਆ ਨਾ ਇਹ ਤਾਂ ਹੁਣ ਆਪਣੇ ਉੱਤੋਂ ਦਿਖਾ ਕਿਵੇਂ ਤਾਰੀਆਂ ਮਾਰ ਰਹੇ ਨਾ ਨਾ ਲੁਕੋਇਆ ਨਹੀਂ ਅਸੀਂ ਹੈ, ਹੋ ਗਿਆ ਕੰਮ। ਕੱਲਾ ਕੱਲਾ ਨਹੀਂ ਅਸੀਂ ਲੁਕੋਇਆ ਨਹੀਂ। ਅਸੀਂ ਤੇ ਇਹ ਗੱਲ ਕੀਤੀ ਆ ਵੀ ਚੀਨੀ 'ਚ ਤੇ ਗੁੜ 'ਚ ਫਰਕ ਆ। ਕੁਛ ਨਹੀਂ ਹੁੰਦਾ, ਚੱਲਣਗੇ ਪੜਨ ਦੇ। ਨਹੀਂ ਇਹ ਹੁਣ ਉਹ ਢਕਣਾ ਨਹੀਂ ਉਤੋਂ ਉਹ ਹਜੇ ਨਹੀਂ ਇਹਨੇ ਦਮ ਦੇਣਾ। ਪਾਣੀ ਘੱਟ ਜਾਂਦਾ ਯਾਰ। ਪਾਣੀ ਜੋ ਥੋੜਾ ਰਹਿ ਜਾਊਗਾ ਨਾ ਫਿਰ ਦਮ ਦੇਾਂਗੇ। ਹਜੇ ਨਹੀਂ ਦਮ ਦੇਣਾ। ਇਹ ਕੀ ਹੈ? ਹਜੇ ਦਮ ਨਹੀਂ ਦੇਣਾ, ਹਜੇ ਨਹੀਂ ਦੇਣਾ ਦਮ ਯਾਰ। ਦਮ ਦੇਾਂਗੇ ਜਦੋਂ ਥੋੜਾ ਰਹਿ ਜੂ ਪਾਣੀ ਮੜ ਜਾ ਬਾਲਾ ਆ ਲਵੇ। ਹਾਂ ਫਿਰ ਉਤੋਂ ਢਕਣਾ ਤਾਂ ਹੈ ਨਾ। ਢੱਕਣ ਦਾ ਢੱਕਤਾ। ਲੈ ਚਾਹੇ ਉੱਤੇ ਇੱਟ ਰੱਖ ਦੇ। ਨਹੀਂ ਨਹੀਂ ਹੁਣ ਇੱਟ ਰੱਖ ਦਈਏ। ਆ ਜਾ ਬਈ ਹੁਣ 45 ਮਿੰਟਾਂ ਇੱਟ ਰੱਖਾਂਗੇ, ਇੱਟ ਰੱਖਾਂਗੇ ਜਦੋਂ ਦਮ ਦੇਾਂਗੇ। ਉਸਤਾਦ ਜੀ 14 ਅਗਸਤ ਮੁਬਾਰਕ ਹੋਵੇ। ਖੈਰ ਮੁਬਾਰਕ ਜੀ। ਤੇ ਅੱਜ ਛੁੱਟੀ ਕੀਤੀ ਹੈ? ਛੁੱਟੀ ਕੀਤੀ ਸੀ ਜੀ ਲੇਕਿਨ ਛੁੱਟੀ ਹੋਈ ਨਹੀਂ ਜੀ। ਅੱਛਾ ਅੱਛਾ ਹਾਂਜੀ ਉਹ ਬਾਈ ਤਾਰਕ ਰੋ ਸਾਹਿਬ ਜੀ ਹਾਂ 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 ਉਹਨਾਂ ਦੇ ਅਸੀਂ ਲਾਣਾ ਕੱਲ ਟੂਵਲ ਜੀ ਅਸੀਂ। ਅੱਛਾ ਮਾਸ਼ਾਅੱਲਾ। ਹਾਂਜੀ ਕੱਲ ਫਿਰ ਮੌਸਮ ਦੀ ਵਜ੍ਹਾ ਤੋਂ ਰਹਿ ਗਿਆ ਸਾਡੀਆਂ ਪਲੇਟਾਂ ਦੋ ਘਟ ਗਈਆਂ, ਹਨੇਰਾ ਹੋ ਗਿਆ। ਉਹਦੀ ਵਜ੍ਹਾ ਤੋਂ ਉਹਨੇ ਕੀਤਾ ਤਰਲਾ ਮਿਹਨਤ ਵੀ ਯਾਰ ਜਿਵੇਂ ਤੁਸੀਂ ਜਾਣਦੇ ਕੰਮ ਨਿਬੜ ਜੇ। ਕੰਮ ਨਿਬੇੜ ਦੋ ਕਿ ਸਾਡੀ ਮੱਕੀ ਸੁੱਕਦੀ ਪਈ ਆ। ਹਾਂ। ਅੱਜ ਤੁਸੀਂ ਨਾ ਆਏ ਤੇ ਮੇਰਾ 5 ਕਿੱਲਿਆਂ ਦਾ ਨੁਕਸਾਨ ਹੋ ਜਾਣਾ। ਉਹ ਹੋ ਗਿਆ ਕੰਮ ਅੱਜ? ਉਹ ਹਾਂਜੀ ਉਹ ਮੁੰਡੇ ਕਰਦੇ ਪਏ ਆ ਤੇ ਕੁਝ ਅਸੀਂ ਕਰ ਰਹੇ ਆ। ਅੱਛਾ ਚਲੋ। ਤੇ ਫਿਰ ਮੈਂ ਮੁੰਡਿਆਂ ਨੂੰ ਕਿਹਾ ਵੀ ਯਾਰ ਆਪਣੇ 2 ਘੰਟਿਆਂ ਨਾਲ ਕੁਝ ਨਹੀਂ ਫਰਕ ਪੈਣਾ ਹੈਗਾ, ਲੇਕਿਨ ਉਹਨਾਂ ਦਾ ਬੜਾ ਫਰਕ ਪੈ ਜਾਣਾ। ਨਹੀਂ ਨਹੀਂ ਉਹਨਾਂ ਦੇ- ਚੰਗਾ ਹਾਂਜੀ, ਚੰਗਾ ਜੀ ਇਸ ਕਰਕੇ ਹੁੰਦਾ ਖਿਆਲ ਕਰਨਾ ਖਿਆਲ ਕਰਨਾ। ਦੇਖੋ ਜੀ ਉਹ ਅੱਲਾਹ ਤਾਲਾ ਕਾਮਯਾਬ ਕਰੇ। ਉਹ ਜੀ ਪਲੇਟਾਂ ਦੇ ਉੱਤੇ ਟੂਵਲ ਧੜਾ ਧੜ ਲੱਗ ਰਹੇ ਆ ਲੱਗ ਰਿਹਾ ਜੀ। ਤੇ ਉਹ ਗੱਲ ਕਰਦੇ ਆ ਸਾਡੇ ਪਿੰਡ ਦੇ ਵਿੱਚ ਲਾਇਆ, ਅੱਲਾਹ ਉਹ ਕਾਮਯਾਬ ਕਰੇ। ਤੇ ਉਹਦੀ ਭਾਈ ਲੋੜ ਆ ਹੁਣ, ਉਹ ਤੋਂ ਬਾਜ ਨਹੀਂ ਸਰਦਾ। ਤੇ ਇਹ ਗੁੜ ਵਾਲੇ ਚੌਲ ਦੀ ਉਮੀਦ ਹੈ ਤੁਹਾਨੂੰ ਸਹੀ ਪੱਕ ਜਾਣ? ਇਨਸ਼ਾਅੱਲਾ ਬਿਹਤਰੀਨ ਪੱਕੂਗੇ ਜੀ। ਅੱਛਾ ਹਾਂਜੀ ਚਲ ਆਜੋ ਬੈਠੋ ਜੀ ਫਿਰ। ਅੱਧਾ ਘੰਟਾ ਹੋ ਗਿਆ ਜੀ ਚੌਲਾਂ ਨੂੰ ਦਮ ਦਿੱਤਾ ਹੋਇਆ। ਇੱਥੇ ਬੈਠੇ ਸੀਗੇ ਗੱਲਾਂ ਬਾਤਾਂ ਮਾਰ ਰਹੇ ਆ, 14 ਅਗਸਤ ਮਨਾ ਰਹੇ ਆ। ਤੇ ਹੁਣ ਕਹਿੰਦੇ ਵੀ ਦਮ ਟਾਈਮ ਹੋ ਗਿਆ ਜੀ। ਹੋ ਗਿਆ। ਚਲੋ ਜੀ ਫਿਰ ਆਓ ਜੀ। ਚਲੋ ਯਾ ਅੱਲਾ ਖੈਰ। ਚਲੋ ਆਜੋ ਜੀ। ਲੈਟਰ ਮੇਰਾ ਹੋਣਾ। ਇਹ ਤਾਂ ਇਹ ਠੱਗ ਵਾਲੀ ਹੋਈ ਹੈ। ਇਹ ਕਿਹੜਾ ਦਮ ਆ ਬਈ? ਚਮਚਾ ਹਾਂ ਜੀ ਆ ਜਾਓ ਜੀ। ਚਮਚਾ ਲੈ ਲਾ। ਚਮਚਾ ਲੈਣੇ ਜੀ ਪਹਿਲੇ। ਆਜੋ ਜੀ। ਬਿਸਮਿਲ੍ਲਾਹਿਰ ਰਹਿਮਾਨ। ਆਜੋ ਇੱਧਰ ਆਜੋ, ਲੱਗ ਗਿਆ ਆਜੋ। ਯਾ ਅੱਲਾ ਖੈਰ। ਇੱਥੇ ਲੱਗ ਲਿਆ। ਯਾ ਅੱਲਾ ਖੈਰ। ਹਾਂ ਜੀ ਤਾੜੀ ਲਾ ਯਾਰ। ਕਾਲੀ ਜਵਾਨ ਵਾਲੇ ਦਾ ਕਿੱਧਰ ਆ? ਆ ਖੜਾ ਕਿੱਧਰ ਆ ਕਾਲੀ ਜਵਾਨ? ਇੱਧਰ ਆ ਦੇਖ ਕੱਲਾ ਆ ਵੇਖ ਓਏ। ਉਹ ਕਰੋ ਤਾਂ ਸਹੀ ਉਹਨੂੰ। ਜ਼ਬਰਦਸਤ ਯਾਰ। ਖੁਸ਼ਬੂ ਦੇਖ ਯਾਰ, ਖੁਸ਼ਬੂ ਦੇ। ਤੂੰ ਚਾਵਲ ਦਾ ਸਾਈਜ਼ ਚੈੱਕ ਉਹਨੂੰ ਦੇਖਣ ਦੇ। ਚਾਚਾ ਬੂਟਾ ਨਾ ਹਲਾ ਪਾਪਾ ਲੈ ਲੈ ਮੈਂ ਕਿੰਨਾ ਨਹੀਂ 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 ਕੁਝ ਵੀ ਨਹੀਂ ਬਣਦਾ। ਨਹੀਂ ਨਹੀਂ ਫਿਰ ਕੱਲਾ ਕੱਲਾ ਨਹੀਂ ਹਾਂ ਕੱਲਾ ਕੱਲਾ। ਇਹ ਇਦਾਂ ਹੀ ਕੱਲਾ ਕੱਲਾ ਹੁੰਦਾ ਵਾ ਜੀ। ਇਹ ਲੈ ਫਿਰ ਰੱਖ ਲਾਓ ਜੀ। ਇੱਕ ਮਿੰਟ। ਓਹੋ ਨਹੀਂ ਯਾਰ ਇੱਕ ਹਾਂ ਦੱਸ ਜਿਵੇਂ ਮਰਜ਼ੀ ਕਰ ਕਰੋ ਨਾ ਮਿਸਰ ਇੱਕ ਵਾਰੀ। ਇੱਥੇ ਬਈ ਹਲਾ ਚਾਸ ਮਿੱਠੇ ਚਾਵਲ ਮਿੱਠੇ ਚਾਵਲ ਹੈ ਗੋੜ ਵਾਲੇ ਯਾਰ। ਕੀ ਹੋਇਆ ਤੈਨੂੰ? ਚਲੋ ਮਿਸਰ ਕਰੋ ਨਾ ਮਿਸਰ। ਹਾਂ ਨੇ ਬਹੁਤ ਜ਼ਬਰਦਸਤ ਮਾਸ਼ਾਅੱਲਾ। ਹਵਾ ਫੇਰੂਗੀ ਤੇ ਫੇਰ ਹੀ ਹੋਊਗਾ। ਹਾਂਜੀ। ਬੂਟੇ ਨੂੰ ਦੇਣਾ ਤਾਂ ਹਿਲਾਣ ਦੇ ਉਹਨੂੰ। ਕੱਲਾ ਕੱਲਾ ਬੂਟੇ ਨੂੰ ਹਿਲਾਣ ਦੇ। ਬਹੁਤ ਆਲਾ ਦੇਖ ਕੱਲਾ ਕੱਲਾ ਤੂੰ ਹੁਣ ਗਿਣਾਈਏ ਤੈਨੂੰ ਬਹਿ ਕੇ ਗਿਣ ਲਾ ਬਹਿ ਕੇ ਕੱਲਾ ਕੱਲਾ। ਕੱਲਾ ਬਹੁਤ ਜ਼ਬਰਦਸਤ ਬਣੇਗਾ। ਆ ਲੈ। ਯਾਰ ਇਹਨੂੰ ਤਾਂ ਪਾਪਾ ਕਹਿੰਦੇ ਆ ਉਸਤਾਦ ਜੀ। ਖਾ ਲੈ ਪਾਪਾ ਕਹਿੰਦੇ 2 ਮਿੰਟ ਹੋਰ। ਨਹੀਂ ਇਹ ਵਾਰ ਬਣ ਗਏ। ਯਾਰ ਆ ਕੱਲਾ ਆ ਲੈ ਹੋਰ ਕੱਲੇ ਕਿਵੇਂ ਹੁੰਦੇ ਬਈ? ਲੈ ਠੀਕ ਆ ਨਹੀਂ ਯਾਰ ਹਾਂ ਬਈ ਹੋਰ ਚਾਵਲ ਕਿਵੇਂ ਹੁੰਦਾ ਕੱਲਾ ਕੱਲਾ ਮਿੱਠਾ ਗੋੜ ਵਾਲਾ? ਸਾਰੇ ਬਣੇ ਆ। ਹਾਂ ਗੋੜ ਵਾਲੇ ਚਾਵਲ ਆ। ਚਾਵਲਾਂ ਨੇ ਫੜ ਕੇ ਜਨਾਬ ਬਸਤੇ ਬੰਨ ਦਿੱਤੇ। ਹਜੇ ਕਹਿੰਦਾ ਅਗਲਾ ਬੂਟਾ ਸਟਾਰਟ ਦੇਖ। ਮਾਰਦਾ ਹੀ। ਹਾਂ ਚੱਕ ਕੇ ਲਿਆ ਉੱਥੇ। ਚਲੋ ਬੂਟੇ ਉੱਥੇ ਲਿਆ ਚੱਕ। ਆ ਗਿਆ ਚਾਚਾ ਬੂਟਾ। ਅੱਜ ਟੱਕਣ ਬੂਟਾ ਜ਼ਿੰਦਾਬਾਦ। ਟੱਕਣ ਦੀ। ਹਾਂ ਜ਼ਿੰਦਾਬਾਦ। ਚਾਚਾ ਬੂਟਾ ਜ਼ਿੰਦਾਬਾਦ। ਅੱਛਾ ਇੱਕ ਗੱਲ ਆ ਜਿੰਨਾ ਖਤਰਾ ਸੀ ਨਾ ਹੈ ਉਹਨੇ ਨਹੀਂ ਨਹੀਂ ਹੋਏ ਨਹੀਂ ਹੈ। ਅਖੀਰ ਇਹ ਮੰਨਣੀ ਪੈਣੀ ਤੈਨੂੰ ਗੱਲ ਇਹ। ਹਾਂ ਸਾਹਿਬ ਦਾ ਨਾ ਇਤਰਾਫ ਹੈ ਉਹ ਹੈ। ਅੰਦਰ ਲੈ ਚੱਲ, ਅੰਦਰ ਲੈ ਚੱਲ, ਅੰਦਰ ਲੈ ਚੱਲ ਚਾਚਾ, ਅੰਦਰ ਲੈ ਆ। ਹੋ ਜਾ ਸੜ ਗਏ ਹੱਥ ਸੜ ਗਏ ਓਏ। ਵਜ਼ਾਹਤ ਜਿਹੜੇ ਆ ਨਾ ਸਾਡੀ ਤਵੱਕੋ ਤੋਂ ਜ਼ਿਆਦਾ ਮਤਲਬ ਕੱਲੇ ਆ ਪਲੇਟਾਂ ਲਿਆ। ਬੜਾ ਬੜਾ ਵਾਹ ਜੀ ਵਾਹ, ਚੌਲਾਂ ਵਾਲਾ ਜੀ ਸਵਾਦ ਆ ਗਿਆ। ਵਾਹ ਬਈ ਵਾਹ, ਨਜ਼ਾਰਾ ਆ ਗਿਆ। ਬਾਚ ਬਈ ਸ਼ੇਰਾ।
ਬਚੀ ਵਈ ਸ਼ੇਰਾ ਬਚੀ ਵਈ ਬਚੀ ਵਈ ਬਚੀ ਵਈ ਬਚੀ ਵਈ ਬਚੀ ਵਈ ਸ਼ੇਰਾ ਬਚੀ। ਵਾਹ ਬਈ ਓਏ ਹੋਏ ਹੋਏ ਲੈ ਗੱਲ ਕਰ ਇੱਥੇ ਠਹਿਰ ਬੈਠ। ਠਹਿਰ ਠਹਿਰ ਹਵਾ ਲੱਗ ਰਹੀ ਸਾਲ ਲੈ ਲਵੇ। ਅੱਛਾ ਹੋਰ ਇੱਥੇ ਆ ਜਾ ਨਹੀਂ ਨਹੀਂ ਬਹਿ ਬਹਿ ਆ ਬਹਿ ਜਾ ਪੱਖੇ ਠਾ ਜਾ ਹੈ ਹਾਂ ਹਾਂਜੀ ਹੁਣ ਦੱਸੋ ਜੀ ਤੁਸੀਂ ਕਿਹੜੇ ਮੂੰਹ ਨਾਲ ਇਹ ਦੱਸੋਗੇ ਮੇਰੀ ਹਲੇ ਨਾ ਉਹਨਾਂ ਨੂੰ ਉਹ ਕਰੋ ਨਾ ਪਾਓ ਇਹਦੇ ਵਿੱਚ ਕਾਹਦੇ ਕਿਦਾਂ ਦੇ ਆ ਫਿਰ ਪਤਾ ਲੱਗੇਗਾ ਉਹ ਜਿਹੜੇ ਆ ਠੀਕ ਬਣੇ ਹੋਏ ਆ ਇਹਦੇ ਚ ਕੋਈ ਨਹੀਂ ਤੁਸੀਂ ਚਾਵਲ ਮੂੰਹ 'ਚ ਪਾਓ ਨਾ ਜ਼ਬਾਨ ਨਾਲ ਗਿਣ ਸਕੋ ਅੰਦਰ ਉਹ ਕੱਲੇ ਬਹਰਹਾਲ ਇਹ ਨਾ ਜੀ ਇਹ ਕੱਲੇ ਕੱਲੇ ਚੌਲ ਕੋਈ ਨਹੀਂ ਹੈਗੇ ਯਾਰ ਖਾਲਦ ਕੀ ਕਰਦਾ ਨਹੀਂ ਕੱਲੇ ਕੱਲੇ ਇਹ ਚੌਲ ਲੈ ਬਈ ਹੋਰ ਦੱਸ ਨਹੀਂ ਯਾਰ ਉਸਤਾਦ ਕੱਲੇ ਜੀ ਕਿੱਦਾਂ ਹੁੰਦੇ ਵੀ ਪਾਪਾ ਦਿਖਾਈ ਨਹੀਂ ਆਹ ਗੱਲ ਸੁਣ ਲਓ ਮੇਰੀ ਹਾਂਜੀ ਇੱਕ ਮਿੰਟ ਲੈ ਵੀ ਇੱਕ ਮਿੰਟ ਗੱਲ ਸੁਣ ਲਓ ਮੇਰੀ ਜਿਹਨੂੰ ਕੱਲਾ ਕੱਲਾ ਚੌਲ ਕਹਿੰਦੇ ਆ ਨਾ ਤੂੰ ਸਾਡਾ ਹੋਟਲ ਆ ਹੈ ਉਹਦੀ ਗਵਾਹੀ ਪਾਓ ਇੱਕ ਮਿੰਟ ਗੱਲ ਸੁਣ ਹੁਣ ਕਿਸੇ ਦੀ ਤੀਸਰਾ ਬੰਦਾ ਨਹੀਂ ਅੱਖ ਨਹੀਂ ਚੱਲਣੀ ਹੈ ਮੈਂ ਨੇ ਅੱਖ ਨਹੀਂ ਇਹ ਮਾਰ ਰਿਹਾ ਅੱਖਾਂ ਉਸਤਾਦ ਦੀ ਗੱਲ ਸੁਣ ਮੇਰੀ ਇਹ ਚੌਲ ਦਰਦੇ ਤੇਰਾ ਕੱਲਾ ਕੱਲਾ ਹੈ ਗੱਲ ਸਹੀ ਕਰਨੀ ਆ ਇਹ ਜੀ ਗੱਲ ਜਿਹੜੀ ਨਾ ਆਪਾਂ ਤੇ ਕਰਾਂਗੇ ਸਹੀ ਤੇ ਸੁਥਰੀ ਸੁਰਿਆ ਸਾਹਿਬ ਗੱਲ ਪਤਾ ਕੀ ਚਾਵਲ ਹੈ ਨਾ ਬਹੁਤੇ ਨਰਮ ਹੋ ਗਏ ਲੈ ਦੱਸ ਯਾਰ ਐਵੇਂ ਗੱਲਾਂ ਇਹਨਾਂ ਨੂੰ ਪਾਣੀ ਜ਼ਿਆਦਾ ਲੱਗਾ ਹੋਇਆ ਪਾਣੀ ਵੀ ਜ਼ਿਆਦਾ ਲੱਗ ਬਾਲੇ ਇਹ ਚਾਚਾ 10 ਮਿੰਟ ਹੋਰ ਉੱਤੇ ਰੱਖ ਦੇਵੇ ਨਾ ਖੁਸ਼ਕ ਹੋ ਜਾਣੀ ਇਹ ਜੀ ਗੱਲ ਹੈਗੀ ਆ ਸਿੱਧੀ ਗੱਲ ਆ ਇਹ ਕੱਲੇ ਕੱਲੇ ਨਹੀਂ ਯਾਰ ਫਿਰ ਤੁਸੀਂ ਕੱਲੇ ਕੱਲੇ ਚਾਵਲ ਸੁਥਰੇ ਪੱਕੇ ਦੇਖਣ ਵਾਲਿਆਂ ਨੂੰ ਭਾਜੀ ਮੇਰੀ ਗੱਲ ਸੁਣੋ ਭਾਜੀ ਚਾਵਲ ਸੁਥਰੇ ਯਾਰ ਇੱਕ ਮਿੰਟ ਆ ਭਾਈ ਨੂੰ ਦੇਣੇ ਹੀ ਨਹੀਂ ਇਹਨਾਂ ਭਾਈ ਦੇਣੇ ਹੀ ਨਹੀਂ ਜਿੱਡੇ ਵੀ ਸੁਥਰੇ ਪੱਕੇ ਹਾਸੀ ਚਾਵਲ ਗੱਲ ਸੁਣ ਲਓ ਮੇਰੀ ਚਾਵਲ ਸਰੋਇਆ ਸਾਹਿਬ ਚਾਵਲ ਚੁੱਲ ਜਿੰਨਾ ਉਮੀਦ ਸੀ ਨਾ ਕਿ ਇਹ ਜਿੰਨੇ ਖਰਾਬ ਹੋਣਗੇ ਉਨੇ ਨਹੀਂ ਹੈਗੇ ਇਹ ਚੌਲ ਭਾਈ ਜਾਨ ਇਹ ਚਾਵਲ ਕੱਲਾ ਕੱਲਾ ਨਹੀਂ ਹੈਗਾ ਚੱਲਾ ਕੱਲਾ ਚਾਵਲ ਹੋਰ ਹੁੰਦਾ ਉਹ ਉਬਾਲ ਕੇ ਹੀ ਬਣਦਾ ਹਾਂ ਚੌਲ ਪੱਕ ਕੇ ਬਣ ਜਿੱਦਾਂ ਹਵਾ ਲੱਗੀ ਆ ਨਾ ਆ ਦੇ ਆ ਪੁੱਛੋ ਨਾ ਜ਼ਬਰਦਸਤ ਚਾਵਲ ਬਣੇ ਆ ਖਾ ਕੇ ਦੇਖਣ ਜੇ ਕੱਲੇ ਕੱਲੇ ਵੀ ਆਏ ਅਸਲ ਨਾ ਉਹ ਹੁਣ ਉਹ ਨਹੀਂ ਹੈ ਕੱਲੇ ਕੱਲੇ ਬਈ ਇਹ ਗੱਲ ਸਾਬੇ ਗੱਲ ਨਾ ਨਾ ਓਕੇ ਆ ਬਿਲਕੁਲ ਮੇਰੀ ਇੰਨੇ ਕਿ ਯਾਰ ਮਤਲਬ ਨਰਮ ਹੋਣੇ ਵੀ ਚਾਹੀਦੇ ਲਾਗੀ ਜਾਂਦੇ ਹੁੰਦੇ ਇੰਨੇ ਕਿ ਕਿਹੜੇ ਸ਼ੈਫ ਹੋ ਹਾਂ ਕਾਰਨ ਇਹ ਆ ਹੈਲੋ ਜੀ ਨਹੀਂ ਉਹ ਖਰਾਬ ਕਹਿੰਦਾ ਖਰਾਬ ਨਹੀਂ ਮੈਂ ਕਹਿੰਦਾ ਖਰਾਬ ਨਹੀਂ ਹੋਏ ਨਾ ਨਾ ਗੱਲ ਇਹ ਆ ਮੈਂ ਗੱਲ ਕਰਦਾ ਇਹ ਪਾਪਾ ਆ ਪੂਰੇ ਪਾ ਯਾਰ ਚਾਵਲ ਕੱਲਾ ਨਜ਼ਰ ਆ ਰਿਹਾ ਬੂਟੇ ਖਾਲਦ ਨੂੰ ਕੀ ਕਹੇਗਾ ਤੂੰ ਉਹ ਜੀ ਹੁਣ ਖਾਲਦ ਦੀ ਮਰਜ਼ੀ ਆ, ਅਸੀਂ ਪਕਾਤੇ ਹਾਂ ਬਈ ਅਸੀਂ ਚਾਵਲ ਪਕਾਤੇ ਆ ਹੁਣ ਗਾ ਖਾਲਦ ਦੀ ਮਰਜ਼ੀ ਆ ਦੇਖ ਲਵੇ ਹਾਂ ਕੱਲੇ ਕੱਲੇ ਕਰ ਲਵੇ ਬਈ ਨਹੀਂ ਜੀ ਚਾਚੇ ਬੂਟੇ ਨੇ ਨਾ ਬਹਿ ਜਾ ਕਰਾ ਬਹਿ ਜਾ ਕਰਾਤੀ ਜੀ ਬੜੇ ਸਵਾਦੀ ਚੌਲ ਆ ਖੁਸ਼ਬੂਆਂ ਆ ਰਹੀਆਂ ਇਹੀ ਕੁਛ ਹੁੰਦਾ ਇਹ ਤਾਂ ਤੁਸੀਂ ਸਾਰੇ ਰਲ ਗਏ ਨਾ ਉਸਤਾਦ ਹਾਂ ਨਹੀਂ ਰਲ ਨਹੀਂ ਗਏ ਯਾਰ ਆ ਵਿੱਚ ਦਿਖਾ ਹੁਣ ਪਾ ਰਿਆ ਨਾ ਇਹ ਵਿੱਚੋਂ ਦਿਖਾਈ ਆ ਦੇਖੋ ਜੀ ਆ ਕੱਲੇ ਕੱਲੇ ਇੱਧਰ ਆ ਦਿਖਾ ਉਹ ਯਾਰ ਹੈ ਕੋਈ ਗੱਲ ਕਰਨ ਦੀ ਯਾਰ ਹੁਣ ਨਹੀਂ ਖਰਾਬ ਕਿੱਥੋਂ ਹੋਣੇ ਸੀ ਗੋਲ ਤੇ ਆਇਆ ਯਾਰ ਵਿੱਚ ਪਾ ਰਿਆ ਦਿਖਾਈ ਇੱਕ ਵਾਰੀ ਥੱਲੋਂ ਘਰੋੜੀ ਵੀ ਆਈ ਹੈ ਚਾਚਾ ਕਿ ਘਰੋੜੀ ਦੇ ਚੌਲ ਹੁੰਦੇ ਹੈਗੀ ਆ ਕਰੋੜੀ ਥੱਲੇ ਅੱਛਾ ਹਾਂ ਕਰੋੜੀ ਵੀ ਥੱਲੇ ਹੈਗੀ ਆ ਹੈਗੀ ਜੇ ਤੂੰ ਤਾਂ ਚਾਹੇ ਸਾਰੇ ਦੀ ਵੀ ਬਣਾ ਸਕਦਾ ਘਰੋੜੀ ਬਣ ਜਾਂਦੀ ਜਿੰਨੀ ਮਰਜ਼ੀ ਨਾ ਲਾਉਂਦੇ ਹੋਰ ਇਹਨੂੰ 10 ਮਿੰਟ ਤੇ ਆਪੇ ਫਿਰ ਹੋਰ ਕਰੋੜੀ ਬਣ ਜਾਣੀ ਅੱਛਾ ਜੀ ਹਾਂਜੀ ਹੁਣ ਇਹ ਥੱਲੇ ਹੀ ਲੱਗਣੇ ਸੀ ਕਰੋੜੀ ਉਹਨੂੰ ਕਹਿੰਦੇ ਜਿਹੜੇ ਥੱਲੇ ਲੱਗ ਜਾਣ ਅੱਛਾ ਹਾਂਜੀ ਖੁਸ਼ਬੂ ਬਹੁਤ ਸੋਹਣੀ ਹੈ ਲੈ ਕੀ ਬਾਤ ਹੈ ਜੀ ਹੁਣ ਇਸ ਤੋਂ ਤਾਂ ਮੁੜ ਹੁਣ ਐਵੇਂ ਹੁਣ ਕਹਾ ਖਾਲਦ ਦੀ ਮਰਜ਼ੀ ਆ ਜੋ ਮਰਜ਼ੀ ਕਹੀ ਆ ਉਹ ਨਹੀਂ ਜਿਹੜਾ ਕਹਿੰਦਾ ਵੀ ਮੈਂ ਮੰਨਦਾ ਹੀ ਨਹੀਂ ਉਹਨੂੰ ਕਿਵੇਂ ਮਨਾਈਏ ਯਾਰ ਹਾਂ ਹਾਂ ਹਾਂਜੀ ਸੁੱਤੇ ਨੂੰ ਤਾਂ ਜਗਾ ਲਈਏ ਸਿਆਣੇ ਕਹਿੰਦੇ ਆ ਸੁੱਤੇ ਨੂੰ ਜਗਾ ਲਈਏ ਜਾਗਦੇ ਨੂੰ ਕਿਵੇਂ ਜਗਾਈਏ ਹਲੋ ਜੀ ਛੋਟੇ ਇਹ ਫਜ਼ੂਲ ਬਹਿਸ ਆ ਹੁਣ ਉਹਦਾ ਇਤਰਾਫੀ ਬਿਆਨ ਮੌਜੂਦ ਹੈ ਯਾਰ ਜਿੰਨੇ ਮੈਂ ਸੋਚ ਰਿਹਾ ਸੀ ਜਿੱਡਾ ਸੋਹਣਾ ਸਾਡਾ ਮੁਲਕ ਆ ਨਾ ਓਡੇ ਸੋਹਣੇ ਚੌਲ ਬਣੇ ਆ 14 ਅਗਸਤ ਦੇ ਹਾਂ ਜਿੱਦਾਂ ਨਾਲ ਦਾ ਮੁਲਕ ਆ ਨਾ ਪੱਪਾ ਜਾ ਉਦਾਂ ਦੇ ਨਹੀਂ ਬਣੇ ਸਾਡੇ ਮੁਲਕ ਵਰਗੇ ਬਣੇ ਸੋਹਣੇ ਚੌਲ ਉਹ ਗੁੜ ਥੋੜੇ ਜਿਹੇ ਲੈ ਗਿਆ ਜੀ ਹੁਣ ਖਾ ਲਓ ਜੀ ਖਾਓ ਅੱਛਾ ਜੀ ਪਤਾ ਲੱਗ ਹੀ ਜਾਣਾ ਆ ਜਾ ਸਾਵਲ ਇੱਥੇ ਆ ਕੇ ਮੇਰਾ ਪੁੱਤ ਲੈ ਆਲਾ ਸਾਹਿਬ ਹਾਂ ਅੱਛਾ ਜੀ ਫੜਾ ਕਿਹੜੇ ਜਿਹੜੇ ਰਹਿੰਦੇ ਆ
ਸਾਰੇ ਹੋ ਗਏ ਪੂਰੇ ਰਹੋ ਜੀ ਉਧਰ ਦੁਆ ਸਲਾਮ ਕਰ ਲਓ। ਹਾਂਜੀ ਜਨਾਬ ਚਾਵਲ ਸਾਡੇ ਪੱਗ ਹੈ ਚਾਵਲ ਅੱਲਾਹ ਤਾਲਾ ਨੇ ਬਿਹਤਰੀਨ ਪਕਾ ਤੇ ਸਾਡੀ ਉਨੀ ਕਾਰਾਗਰੀ ਨਹੀਂ ਜਿੰਨੀ ਜੀ ਹਾਂ ਤਵੱਕੋ ਤੋਂ ਚੰਗੇ ਪਾਗੇ ਜੀ ਹਾਂਜੀ ਤੇ ਅਗਾ ਹੁਣ ਜਿਹੜੇ ਬੰਦੇ ਖਾਣ ਵਾਲੇ ਆ ਉਹ ਦੱਸੋ ਉਹ ਦੱਸੀ ਜਾਣ ਤੇ ਕਮੈਂਟ ਵੀ ਆ ਜਾਣੇ ਸ਼ੂਗਰ ਵਾਲਾ ਵੀ ਬੰਦਾ ਖਾ ਸਕਦਾ ਬੜਾ ਨਾਰਮਲ ਮਿੱਠਾ ਹਾਂ ਨਹੀਂ ਪੂਰਾ ਮਿੱਠਾ ਗੁੜ ਵਾਲਾ ਪੂਰਾ ਬਰਾਬਰ ਦਾ ਮਿੱਠਾ ਬਰਾਬਰ ਮਿੱਠਾ ਹਾਂ ਤੈਨੂੰ ਹੁਣ ਕਰੋੜੀ ਦੇਵਾਂ ਕੱਢ ਕੇ ਹਾਂ ਕਰੋੜੀ ਦੇ ਕੱਢ ਕੇ ਆ ਦਿਖਾਈ ਉਰੇ ਕਰੋੜੀ ਦਿਖਾ ਦਈਏ ਬੇ ਆ ਕਰੋੜੀ ਦੇ ਸੀ ਜਿਹੜਾ ਹੁੰਦਾ ਸੀ ਨਾ ਅੱਛਾ ਮੈਂ ਉਂਝ ਵੀ ਕਰੋੜੀ ਦਾ ਹੀ ਹਾਂ ਅੱਛਾ ਮੈਂ ਸਾਰਿਆਂ ਤੋਂ ਨਿੱਕਾ ਇਹ ਲੋ ਜੀ ਕਰੋੜੀ ਔਰ ਕਰੋੜੀ ਦਾ ਕਲਰ ਦੇਖੋ ਜੀ ਇਹ ਸੜਿਆ ਕਾਲਾ ਨਹੀਂ ਹੈ ਨਾ ਪੁੰਨਿਆ ਕਲਰ ਦੇਖ ਲਿਆ ਜੀ ਇਹਦਾ ਹਾਂ ਜੀ ਇਹ ਮੇਰੇ ਵਾਸਤੇ ਕੱਢੀ ਸੀ ਉਹਨੂੰ ਪਾਤੀ ਕੋਈ ਨਹੀਂ ਆਪਾਂ ਹੋਰ ਕੱਢ ਲੈਣੇ ਥੱਲੇ ਹੈਗੀ ਹਜੇ ਹੋਰ ਵਿੱਚ ਵੜਾ ਚਾਵਲ ਵਾਲੇ ਜਿਹੜੇ ਐਵੇਂ ਨਾਲ ਚੰਗੇ ਆ ਬਾਕੀ ਚਾਵਲ ਵਾਲੀ ਗੱਲ ਕੋਈ ਨਹੀਂ ਕੋੜਾ ਨੇ ਚੋੜਾ ਨਹੀਂ ਖੱਲੇ ਵਾਲੀ ਗੱਲ ਕੋਈ ਨਹੀਂ ਲੈ ਵੇ ਜ਼ਾਇਕਾ ਯਾਰ ਖਾਇਆ ਸਵਾਦ ਆ ਰਿਹਾ ਕਿ ਨਹੀਂ ਆ ਰਿਹਾ ਇਹ ਮਨੋ ਮਨ ਨਹੀਂ ਦੱਸਣਾ ਯਾਰ ਮਿੱਠਾ ਆ ਗੋੜ ਕੱਚੇ ਚੋਲਾ ਨਾਲ ਖਾ ਲਾ ਕੋਈ ਸਵਾਦ ਆਉਂਦਾ ਲਓ ਜੀ ਬੜੀ ਮਿਹਰਬਾਨੀ ਜੀ 14 ਅਗਸਤ ਦੇ ਚੌਲ ਪਕਾਏ ਜੀ 14 ਅਗਸਤ ਅਸੀਂ ਮਨਾਈ ਆ ਤੇ ਅਖੀਰ ਦੇ ਉੱਤੇ ਇੱਕ ਵਾਰੀ ਨਾਰਾ ਲਾਣਾ ਆਪਾਂ ਪਾਕਿਸਤਾਨ ਦਾ ਪਾਕਿਸਤਾਨ ਜ਼ਿੰਦਾਬਾਦ ਜਿਉਂਦੇ ਵਾਸਤੇ ਰਹੋ ਪਤਾ ਲੱਗਿਆ ਨਾ ਵੀ ਚੌਲ ਚੰਗੇ ਪੱਕੇ